दुशानबे ਜਿਹੜੀ ਇਸ ਦੀ ਜਿੱਥੇ ਕਿ ਇਹ ਮੀਟਿੰਗ ਚੱਲ ਰਹੀ ਹੈ SCO ਜਿਹਦਾ ਬਰੀਫ ਨਾ ਹੈ ਕਿਉਂਕਿ ਇਹ ਬੇਸਿਕਲੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਇਹ 8 ਮੁਲਕ ਨੇ ਅਫਗਾਨਿਸਤਾਨ ਦਾ ਆਬਜ਼ਰਵਰ ਸਟੇਟਸ ਹੈ ਉਹਦੇ 'ਚ ਉਹ ਸ਼ਮੂਲੀਅਤ ਕਰ ਰਹੇ ਇਹਨਾਂ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਚੱਲ ਰਹੀ ਹੈ ਔਰ ਮੀਟਿੰਗ ਦੇ ਕੁਝ ਜਿਹੜੇ ਨੇ ਸਟੇਟਮੈਂਟਸ ਵੀ ਬਾਹਰ ਆਈਆਂ ਇਹਨਾਂ ਦੇ ਵਿੱਚ ਜਿਹੜੇ 7 ਮੁਲਕ ਨੇ ਉਹਨਾਂ 'ਚ ਚੀਨ ਵੀ ਹੈ रूस भी है भारत पाकिस्तान ने और ये उज़बेकिस्तान ताजिकिस्तान किर्गिस्तान और ज़ाहिर है चाइना रशिया और ये ड्यूरेंट लाइन वाला बॉर्डर आलमोस्ट वही है ਜਿਹੜਾ सिख एम्पायर ਦੇ ਵੇਲੇ ਸਰਕਾਰੇ ਖਾਲਸਾ ਜੀ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਿੱਖ ਜਰਨੈਲ ਹਰੀ ਸਿੰਘ ਨਲਵੇ ਨੇ ਜਿਨੇ ਇੰਡਸ ਕ੍ਰਾਸ ਕੀਤਾ ਦਰਿਆਏ ਸਿੰਧ ਔਰ ਦਰਾ ਖੈਬਰ ਜਮਰੌਦ ਤੱਕ ਜਿਹੜਾ ਜਮਰੌਦ ਦਾ ਕਿਲਾ ਹੈ ਇਹ ਹਰੀ ਸਿੰਘ ਨਲੂਏ ਨੇ ਬਣਾਇਆ ਔਰ ਉੱਥੇ ਹੁਣ ਵੀ ਸ਼ਹਾਦਤ ਵੀ ਉਹਨਾਂ ਦੀ ਉੱਥੇ ਹੀ ਹੋਈ ਔਰ 1837 ਦੇ ਵਿੱਚ ਉੱਥੇ ਉਹਨਾਂ ਦੀ ਸਮਾਧ ਵੀ ਬਣੀ ਹੋਈ ਹੈ ਔਰ ਉਹਨੂੰ ਖੋਲ੍ਹ ਦਿੱਤਾ ਗਿਆ ਹੁਣ ਇਹ ਉਹੀ ਪੀਰੀਅਡ ਹੈ ਜਦੋਂ ਇੰਡਸ ਕ੍ਰਾਸ ਕਰਕੇ ਜਿਹੜਾ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਦਾ ਇਲਾਕਾ ਹੈ ਔਰ ਜਿਹਦੇ 'ਚ ਫਿਰ 72 ਕਿਲੇ ਲਗਭਗ ਬਣਾਏ ਇਹ ਅਫਗਾਨਿਸਤਾਨ ਦਾ ਹਿੱਸਾ ਹੀ ਉਹਨਾਂ ਦੇ ਲਈ ਕਾਬਲ कैपिटल और पेशावर जिन्होंने सिख राज वेले पेशौर कहा जान लगा ये सब कैपिटल सी उन्होंने 1893 ਦੇ ਵਿੱਚ ड्यूरेंट लाइन ਨੂੰ ही फाइनली अंग्रेज़ां और अफगानिस्तान की हुकूमत ਜਿਹੜੀ मोर और लैस एज ए अफगानिस्तान ਨੂੰ बफर स्टेट के तौर पर अंग्रेज़ देखते सी ताकि रशियन एडवांसमेंट इधर ना होए उस बॉर्डर ਨੂੰ तस्वर कर लिया गया अज तक भी और जो मैं कहा भी ਜਿਹੜੀ तालिबान सीधे तौर पर पाकिस्तान की पुश्तपनाह थले जड़े ने वो काबज होए 1996 उन्होंने ने भी ड्यूरेंट लाइन नू अफगानिस्तान और पाकिस्तान का बॉर्डर नहीं सी मनिया हुण जिस अंदाज दे विच तालिबान ने हालांकि उन्हें जयशंकर ने भी मीटिंग च कहा है उसदी एक कोट अज हो रहा है कि फ्यूचर ऑफ अफगानिस्तान कैन नॉट बी इट्स पास्ट कि जी ये पास्ट वाले दोहरा ना होए और उन्हें 3 पॉइंट फार्मूला दिता है कि जे ਇਹ ਹੋਏਗਾ 3 ਪੁਆਇੰਟਸ ਦੇ ਥੱਲੇ ਫਿਰ ਜਿਹੜੀ ਵੀ ਇਹਨਾਂ ਦੀ ਹਕੂਮਤ ਹੋਏਗੀ ਉਹਨੂੰ ਅਸੀਂ ਰੈਕਗਨਾਈਜ਼ ਕਰਾਂਗੇ ਅਦਰਵਾਈਜ਼ ਜਿਹੜਾ ਇਹ ਉਹਨੇ ਕਿਹਾ ਕਿ ਇਸ ਗੱਲ ਦੀ ਫਿਰ ਆਸ ਨਾ ਰੱਖੀ ਜਾਏ ਕਿ ਜਿਹੜਾ ਜੇ ਤਾਕਤ ਨਾਲ ਕੈਪਚਰ ਹੋਏਗਾ ਤੇ ਉਹਨੂੰ ਅਸੀਂ ਰੈਕਗਨਾਈਜ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਚੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ भी तो दुनिया भर च बैठे साढ़े बहुत ही प्यारे सोहने सियाणे TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 14 ਜੁਲਾਈ 2021 30 ਹਾੜ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਈਬਰ ਕੇਬਲ ਕੈਨੇਡਾ roku jadoo box shawa facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਦੇ ਇੱਕ ਗੁਰਸਿੱਖ ਵੱਲੋਂ ਜਿਨ੍ਹਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ ਔਰ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜੋ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਨੇ ਉਹ ਸਿੱਖ ਮੀਡੀਆ ਦੀ ਅਹਿਮੀਅਤ ਬਾਰੇ TV84 ਦੇ ਦਰਸ਼ਕਾਂ ਨੂੰ ਸੁਨੇਹਾ ਭੇਜਿਆ ਹੈ ਕਿ ਵੱਧ ਤੋਂ ਵੱਧ ਸਪਾਂਸਰਸ਼ਿਪ ਕਰੋ ਇਸ ਚੈਨਲ ਨੂੰ ਸਾਡੇ ਪ੍ਰੋਗਰਾਮ ਨੂੰ ਸੋ ਅਸੀਂ ਇਸ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਜਿਹੜਾ ਹੈ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਐਂਡ ਤੁਸੀਂ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ
ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਸ਼ੁੱਧ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿਹੜੀ ਸਥਿਤੀ ਨੂੰ ਲੈ ਕੇ ਬੇਯਕੀਨੀ ਜਿਹੜੀ ਹੈ ਉਹ ਬਣੀ ਹੋਈ ਹੈ ਔਰ ਅਫਗਾਨਿਸਤਾਨ ਦੇ ਗੁਆਂਢੀ 7 ਦੇਸ਼ਾਂ ਵਿੱਚ ਚਿੰਤਾ ਤੇ ਫਿਕਰ ਦੀ ਜਿਹੜੀ ਹੈ ਉਹ ਲਹਿਰ ਹੈ ਔਰ ਤਾਲਿਬਾਨ ਵੱਲੋਂ ਜਿਸ ਤੇਜ਼ੀ ਨਾਲ ਇਲਾਕਿਆਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਇਸ ਬਾਰੇ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ। ਸੋ ਸਿਵਲ ਵਾਰ ਦਾ ਜਿਹੜਾ ਖਤਰਾ ਹੈ ਉਹ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਸਪਾਂਸਰ ਕਰਨ ਵਾਲੇ ਸਾਡੇ ਗੁਪਤ ਵੀਰ ਜੀ, ਮੈਂ ਬਹੁਤ ਵਾਰ ਸਮਝਦਾ ਹਾਂ ਵੀ ਜਿਹੜੀ ਸਿੱਖਾਂ ਦੀ ਤਾਕਤ ਹੈ ਉਹ ਉਸ ਸਿੱਖੀ ਸਪਿਰਿਟ ਚ ਲਾਈ ਕਰਦੀ ਹੈ ਜਿਸ ਦੇ ਵਿੱਚ ਵਿਖਾਵੇ ਦੀ ਕੋਈ ਥਾਂ ਨਹੀਂ। ਬਿਲਕੁਲ। ਔਰ ਮੈਂ ਕੱਲ ਹੀ ਕਿਸੇ ਦਾ ਆਰਟੀਕਲ ਪੜ੍ਹ ਰਿਹਾ ਸੀ ਕਿ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ ਤੇ ਇੱਕ ਬਹੁਤ ਪ੍ਰੋਮੀਨੈਂਟ ਅਮਰੀਕਨ ਜਰਨਲਿਸਟ ਉਹ ਗਿਆ ਸ੍ਰੀ ਅੰਮ੍ਰਿਤਸਰ ਜਿੱਥੋਂ ਜਥੇ ਚੱਲਦੇ ਸੀ ਔਰ ਗੁਰੂ ਕੇ ਬਾਗ ਆ ਕੇ ਡਾਂਗਾਂ ਪੈਂਦੇ ਆ ਔਰ ਉਹਨਾਂ ਨੂੰ ਜਦੋਂ ਤੱਕ ਹਰ ਇੱਕ ਬੇਹੋਸ਼ ਨਹੀਂ ਸੀ ਹੋ ਜਾਂਦਾ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਅੱਗੇ ਵੱਧਦੇ ਸੀ ਔਰ ਉੱਥੋਂ ਉਹਨਾਂ ਨੂੰ ਸਟ੍ਰੈਚਰਸ ਦੇ ਉੱਤੇ ਪਾ ਕੇ ਐਂਬੂਲੈਂਸ ਰਾਹੀਂ ਚੁੱਕਿਆ ਜਾਂਦਾ ਸੀ। ਤੇ ਉਹਨੇ ਬਾਅਦ ਦੇ ਵਿੱਚ ਇੱਕ ਸਿੱਖ ਆਗੂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਜਿਹੜੀ ਲੀਡਰਸ਼ਿਪ ਨੂੰ ਚਲਾ ਰਹੀ ਹੈ ਇਹ ਤਾਂ ਬੜੀ ਐਵਰੇਜ ਕਿਸਮ ਦੀ ਹੈ, ਲੇਕਿਨ ਜਿਹੜੀ ਮੋਰਚੇ ਦੀ ਸਟਰੈਂਥ ਹੈ, ਮੋਰਚੇ ਦੀ ਤਾਕਤ ਹੈ ਔਰ ਜਿਸ ਕਿਸਮ ਦਾ ਉਭਾਰ ਕੌਮ 'ਚ ਹੈ ਇਹ ਕਿੱਥੋਂ ਆਇਆ? ਤੇ ਉਹਨਾਂ ਨੇ ਕਿਹਾ ਜੀ ਗੱਲ ਇਹ ਹੈ ਕਿ ਵੀ ਇਹ ਗੁਰੂ ਦੀ ਰਹਿਮਤ ਹੈ ਕਿ ਹਰ ਸਿੱਖ ਦੇ ਅੰਦਰ ਕੌਮ ਦਾ, ਪੰਥ ਦਾ ਪਿਆਰ ਹੈ ਔਰ ਜਦੋਂ ਕੋਈ ਚੈਲੰਜ ਆਉਂਦਾ ਹੈ ਉਹ ਪਿਆਰ ਇੱਕਦਮ ਉਛਾਲੇ ਮਾਰਦਾ ਹੈ ਔਰ ਉਦੋਂ ਫਿਰ ਕਿਸੇ ਲੀਡਰ ਜਾਂ ਕਿਸੇ ਦੀ ਲੋੜ ਨਹੀਂ ਹੁੰਦੀ। ਸਿੱਖ ਆਪ ਹੀ ਕੌਮ ਦੇ ਲਈ ਅੱਗੇ ਆ ਕੇ ਵੱਧ ਤੋਂ ਵੱਧ ਕੁਰਬਾਨੀ ਕਰਨੀ ਵੀ ਆਪਣਾ ਵੱਡਾ ਭਾਗ ਸਮਝਦੇ ਨੇ। ਵੈਸੇ ਇਹ ਗੱਲ ਜਿਹੜੀ ਅੱਜ ਦੇ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਵੀ ਕਹੀ ਜਾ ਸਕਦੀ ਹੈ ਕਿ ਜੇ ਤੁਸੀਂ ਉੱਥੇ ਲੀਡਰਸ਼ਿਪ ਲੈਵਲ ਦੇਖੋ ਜਿਸ ਕਿਸਮ ਦੇ ਲੋਕ ਉਹਨੂੰ ਰਨ ਕਰ ਰਹੇ ਨੇ, ਪਰ ਇਹਦੇ ਬਾਵਜੂਦ ਜਿਹੜੀ ਉਹਦੀ ਪੁਸ਼ ਹੈ, ਜੇ ਅਸੀਂ ਜੂਨ 2020 ਤੋਂ ਦੇਖੀਏ ਕਿ ਪਹਿਲਾਂ ਪੰਜਾਬ 'ਚ ਫਿਰ 26 ਨਵੰਬਰ ਤੋਂ ਉੱਥੇ ਸ਼ੁਰੂ ਹੁੰਦਾ ਹੈ, 26 ਜਨਵਰੀ ਤੋਂ ਬਾਅਦ ਭਾਵੇਂ ਇਸ ਨਾਇਬ ਲੀਡਰਸ਼ਿਪ ਨੇ ਆਪਣੇ ਆਪ ਨੂੰ ਕਮਜ਼ੋਰ ਕੀਤਾ ਹੈ, ਲੇਕਿਨ ਜਿਹੜੀ ਸਪਿਰਿਟ ਹੈ ਉਹ ਕਾਇਮ ਹੈ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਖਾਲਸਾ ਸਾਜਨਾ ਤੱਕ ਅਸੀਂ 230 ਸਾਲ ਦੇ ਪੀਰੀਅਡ 'ਚ ਜਿਹੜਾ ਉਸ ਧਰਤੀ ਤੇ ਘੜਿਆ ਗਿਆ ਇਨਸਾਨ ਹੈ ਜਿਸ ਦੇ ਅੰਦਰ ਰੱਬ ਦਾ ਪਿਆਰ ਹੈ, ਜਿਹੜਾ ਦੂਸਰੇ ਦੇ ਕੰਮ ਆਣਾ ਆਪਣੇ ਵੱਡੇ ਭਾਗ ਸਮਝਦਾ ਹੈ, ਇਨਸਾਨੀਅਤ ਹੈ, ਘਾਲ ਕਰਕੇ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਕਮਾਈ ਉਸ ਦੇ ਅੰਦਰ ਉਹਦਾ ਕਾਰਡੀਨਲ ਪ੍ਰਿੰਸੀਪਲ ਹੈ। ਔਰ ਮੈਂ ਸਮਝਦਾ ਇਸੇ ਤਰ੍ਹਾਂ ਜੇ ਅਕਸਰ ਮੈਂ ਇਹ ਗੱਲ ਬਹੁਤ ਸਾਰੇ ਜਿਹੜੇ TV 84 ਦੇ ਲਈ ਕਦੇ ਪੁੱਛਣਗੇ ਜੀ ਕਿਵੇਂ ਸ਼ੁਰੂ ਹੋਇਆ, ਕਿੰਨਾ ਤੁਹਾਡੇ ਕੋਲ ਪੂੰਜੀ ਸੀ, ਕਿਵੇਂ ਸੀ, ਮੈਂ ਕਿਹਾ ਜੀ ਅਸੀਂ ਫਕੀਰਾਂ ਵਾਂਗ ਆਏ, ਇੰਨਾ ਸੀ ਕਿ ਇਹ ਜਿਹੜਾ ਕੰਮ ਇਸ ਵੇਲੇ ਜ਼ਰੂਰੀ ਹੈ। ਔਰ ਮੈਂ ਕਿਹਾ ਕਿ ਇਹ ਦਸੰਬਰ 2012 'ਚ ਅਸੀਂ ਸ਼ੁਰੂ ਕੀਤਾ ਹੈ। ਇੰਨੇ ਵੱਡੇ ਬਜਟ ਵਾਲਾ ਪ੍ਰੋਜੈਕਟ ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਕਿਵੇਂ ਤੁਰਿਆ, ਕਿਵੇਂ ਤੁਰ ਰਿਹਾ, ਲੇਕਿਨ ਇਹਦੇ 'ਚ ਜੇ ਸਭ ਤੋਂ ਜ਼ਿਆਦਾ ਔਰ ਕੱਲ ਵੀ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਕਾਫੀ ਖੁੱਲ੍ਹ ਕੇ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਕਈ ਮਾਡਲ ਸਾਹਮਣੇ ਸੀ। ਇੱਕ ਮਾਡਲ ਇਹ ਸੀ ਕਿ ਜੀ ਤੁਸੀਂ ਜਿਹੜਾ 10-11 ਬੰਦੇ ਜਿਹੜੇ ਲੱਖ ਡਾਲਰ ਦੇਣ, ਤੁਹਾਡੇ ਕੋਲ $1 ਮਿਲੀਅਨ ਹੋਏਗਾ, ਉਹਦੇ ਥੱਲੇ ਉਹਨੂੰ ਰਨ ਕਰੋ। ਫਿਰ ਸਾਡੇ ਜਿਹੜੇ ਸਾਰੇ ਕੰਸਰਨਡ ਸੀ ਉਹਨਾਂ ਨੇ ਕਿਹਾ ਜੀ ਫਿਰ ਜਿਹੜੀ ਪਾਲਿਸੀ ਲਾਈਨ ਹੈ ਉਹ ਤਾਂ ਉਹਨਾਂ ਦੇ ਕੋਲ ਹੀ ਹੋਏਗੀ ਜਿਨ੍ਹਾਂ ਦੇ ਕੋਲ ਪੈਸੇ ਹੋਣਗੇ, ਔਰ ਜ਼ਾਹਰ ਹੈ ਕਿ ਵੀ ਜਿਹੜੇ ਪੈਸੇ ਦੇਣਗੇ ਤੇ ਜੇ ਕੋਈ 10 ਜਾਂ 20 ਹਜ਼ਾਰ ਦੇਣ ਵਾਲਾ ਹੋਏਗਾ ਉਹਦੀ ਵਕਤ ਵੀ ਨਹੀਂ ਹੋਏਗੀ ਕਿਉਂਕਿ $1,00,000 ਦਾ ਭਾਰ ਜ਼ਿਆਦਾ ਹੋਏਗਾ। ਤੇ ਮਕਸਦ ਸਾਡਾ ਇਹੀ ਸੀ ਕਿ ਇਹ TV 84 ਕੌਮੀ ਘਰ ਖਾਲਿਸਤਾਨ ਦੀ ਸਟਰਗਲ ਦੇ ਲਈ, ਔਰ ਹਮੇਸ਼ਾ ਡਾਕਟਰ ਰਣਜੀਤ ਸਿੰਘ ਹਮੇਸ਼ਾ ਇਹਨੂੰ ਅਲ ਜਜ਼ੀਰਾ ਜਾਂ ਦੂਸਰੇ ਲੈਵਲ ਦੇ ਉੱਤੇ ਦੇਖਦੇ ਨੇ ਕਿਉਂਕਿ ਇਹੀ ਨਹੀਂ ਹੈ ਜਿਵੇਂ ਹੁਣ ਜੇ ਡੌਨ ਅਖਬਾਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸ਼ੁਰੂ ਕੀਤਾ, ਪਾਕਿਸਤਾਨ ਦੀ ਕਾਇਮੀ 'ਚ ਉਸ ਦਾ ਵੱਡਾ ਰੋਲ ਸੀ ਜਦੋਂ ਮੁਲਕ ਬਣ ਗਿਆ। ਤੇ ਅੱਜ ਵੀ ਜੇ ਕ੍ਰੈਡੀਬਲ ਪ੍ਰਿੰਟ ਮੀਡੀਆ 'ਚ ਪਾਕਿਸਤਾਨ 'ਚ ਦੇਖਣਾ ਹੋਏ ਤਾਂ ਉਹਨੂੰ ਡੌਨ ਨੂੰ ਮੰਨਿਆ ਜਾਂਦਾ। ਸੋ ਅਸੀਂ ਇਹ ਵੀ ਵਿਚਾਲੇ ਸੁਝਾ ਰਹੇ ਨੇ ਕਿ ਜੀ ਵੀਡੀਓ ਬਣਾ ਕੇ ਪਾ ਦਿਓ, ਇੰਨਾ ਵੱਡਾ ਖਰਚਾ ਕਰਨ ਦੀ ਕੀ ਲੋੜ ਹੈ,
ਔਰ ਇਹਨੂੰ ਇਵੇਂ ਕਰ ਲਓ ਉਵੇਂ ਕਰ ਲਓ, ਜਿਵੇਂ ਅੱਜ ਕੱਲ੍ਹ ਸਾਰੇ ਹੀ ਫੇਸਬੁੱਕ ਜਾਂ ਦੂਜੇ ਦੇ ਉੱਤੇ ਕਿੰਨੇ ਚੈਨਲ ਇਸ ਕਿਸਮ ਦੇ ਕੋਵਿਡ ਦੇ ਚੱਲਦਿਆਂ ਹੋਏ। ਅਸੀਂ ਕਿਹਾ ਫਿਰ ਇਹਦਾ ਮਤਲਬ ਇਹ ਹੈ ਕਿ ਵੀ ਡੋਂਟ ਮੀਨ ਬਿਜ਼ਨਸ। ਜੇ ਅਸੀਂ ਮੁਲਕ ਬਣਾਉਣ ਤੁਰੇ ਹਾਂ ਤੇ ਜਦੋਂ ਤੁਸੀਂ ਮੁਲਕਾਂ ਦੀ ਗੱਲ ਕਰਦੇ ਹੋ ਫਿਰ ਤੁਹਾਡਾ ਜੋ ਵੀ ਤੁਸੀਂ ਸੈਟਅਪ ਕਰਦੇ ਹੋ, ਤੁਹਾਡਾ ਐਡਰੈਸ ਕੀ ਹੈ, ਤੁਹਾਡੀ ਸਟਰੈਂਥ ਕੀ ਲਾਈ ਕਰਦੀ ਹੈ, ਤੇ ਫਿਰ ਜੇ ਅਸੀਂ ਇੱਕ ਟੀਵੀ ਚੈਨਲ ਰਨ ਕਰਨ ਦੇ ਸਮਰੱਥ ਨਹੀਂ, ਫਿਰ ਸਾਡਾ ਮੁਲਕ ਦੇ ਉੱਤੇ ਦਾਅਵਾ ਵੀ ਜਿਹੜਾ ਉਹ ਨਹੀਂ ਬਣਦਾ। ਕਿਉਂਕਿ ਇਹ ਔਰ ਮੈਂ ਇਹ ਗੱਲ ਗੁਰੂ ਦੀ ਭੈ ਭਾਵਨੀ 'ਚ ਕਹਿੰਦਾ ਕਿ ਇਹਨਾਂ 2012 ਤੋਂ ਹੁਣ ਤੱਕ ਇਹ ਉਹਨਾਂ ਗੁਰੂ ਪਿਆਰਿਆਂ ਦੀ ਕਿਰਤ ਕਮਾਈ ਦੀ ਬਦੌਲਤ ਹੈ। ਅਸੀਂ ਕੋਈ ਧਨਾਡਾਂ ਦੇ ਉੱਤੇ ਟੇਕ ਨਹੀਂ ਰੱਖੀ ਹੈ। ਔਰ ਮੇਰਾ ਹਮੇਸ਼ਾ ਇਹ ਫੇਥ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਨਹੀਂ, ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਸਾਡੀ ਸਟਰੈਂਥ ਆਮ ਗੁਰਸਿੱਖ ਕੋਈ ਟੈਕਸੀ ਚਲਾਉਂਦਾ ਹੈ, ਕੋਈ ਟਰੱਕ ਚਲਾਉਂਦਾ ਹੈ, ਕੋਈ ਸਟੋਰ ਤੇ ਕੰਮ ਕਰਦਾ ਹੈ, ਔਰ ਉਸ ਮਿਹਨਤ ਨਾਲ, ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹਦੇ ਕੋਲ ਸਾਧਨ ਨੇ ਉਹਨੂੰ ਕੋਈ ਗੁਰੂ ਨੇ ਬਾਹਰ ਰੱਖਿਆ ਹੋਇਆ, ਪਰ ਜਿਹਦੀ ਸੁਰਤ ਦੇ ਵਿੱਚ ਸਿੱਖੀ ਹੈ, ਵਿਸ਼ਵਾਸਾਂ ਦੇ ਵਿੱਚ ਸਿੱਖੀ ਹੈ, ਤੇ ਜਦੋਂ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਉਸ ਦੇ ਅੰਦਰ ਇਹ ਗੱਲ ਭਰੀ ਹੋਈ ਹੈ ਕਿ ਭਾਈ ਉਸ ਨੇ ਕੌਮ ਦੇ ਲਈ ਜਿਹੜਾ ਆਪਣਾ ਬਣਦਾ ਯੋਗਦਾਨ ਵੀ ਪਾਣਾ। ਔਰ ਇਵੇਂ ਹੀ ਜਿਹੜੇ ਵੀਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਉਹ ਉਹਨਾਂ ਦਾ ਸਮੁੱਚਾ ਪਰਿਵਾਰ TV 84 ਦਾ ਖੈਰ ਖੁਆਹ ਹੈ। ਹਮੇਸ਼ਾ ਉਹ ਜਿਹੜੇ ਨੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਔਰ ਉਹਨਾਂ ਦੀ ਇਹ ਚਾਹਨਾ ਸੀ ਕਿ ਉਹਨਾਂ ਦਾ ਨਾਂ ਨਾ ਲਿਆ ਜਾਏ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਇੱਕ ਵੱਡੇਪਨ ਦੀ ਨਿਸ਼ਾਨੀ ਹੈ ਕਿ ਜਿੱਥੇ ਤੁਹਾਨੂੰ ਪਤਾ ਹੈ ਜਦੋਂ ਤੁਸੀਂ ਗੁਰੂ ਪ੍ਰਥਾਏ ਪੰਥ ਪ੍ਰਥਾਏ ਕਰਦੇ ਹੋ ਤੇ ਗੁਰੂ ਤਾਂ ਵਿਣ ਬੋਲੇ ਸਭ ਕੁਝ ਜਾਣਦਾ, ਪਰ ਸਾਡਾ ਇਹ ਵੀ ਹੁੰਦਾ ਕਿ ਭਾਈ ਇਹਦੇ ਨਾਲ ਜਿਹੜਾ ਹੈ ਉਹ ਰੈਕਗਨੀਸ਼ਨ ਦਾ ਮਕਸਦ ਬਾਕੀਆਂ ਨੂੰ ਮੋਟੀਵੇਟ ਕਰਨਾ ਵੀ ਹੁੰਦਾ। ਔਰ ਅਸੀਂ ਭਾਈ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਇਸ ਕਿਸਮ ਦਾ ਜਦੋਂ ਅਸੀਂ ਸਾਰਾ ਪਾਰਟ ਦੇਖ ਰਹੇ ਹਾਂ ਸਾਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ, ਲੇਕਿਨ ਅਸੀਂ ਇਹ ਸਾਰਾ ਵਰਾ ਜਿਹੜਾ ਇਸ ਐਕਸਪੈਰੀਮੈਂਟ ਦੇ ਨਾਲ ਹੀ ਸਰਵਾਈਵਲ ਵੀ ਹੈ, ਕਿਉਂਕਿ ਕੋਵਿਡ-19 ਨੇ ਸਾਨੂੰ ਵੀ ਬਾਕੀਆਂ ਵਾਂਗ ਝੰਬਿਆ। ਔਰ ਹੁੰਦਾ ਤਾਂ ਇਹ ਹੈ ਵੀ ਜਿਹਦੇ ਕੋਲ ਜ਼ਿਆਦਾ ਹੁੰਦਾ ਉਹ ਜ਼ਿਆਦਾ ਝੰਬਿਆ ਜਾਂਦਾ, ਜਿਹਦੇ ਕੋਲ ਪਹਿਲਾਂ ਹੀ ਕੁਝ ਨਹੀਂ ਸੀ ਉਹ ਬਿਲਕੁਲ ਹੀ ਜਿਹੜਾ ਉਹ ਕੋਰਟ ਤੋਂ ਬਾਹਰ ਹੋ ਜਾਂਦਾ। ਸੋ ਭਾਈ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਅਫਗਾਨਿਸਤਾਨ, ਅਨਨਰਵਡ ਨੇਬਰਸ, ਗੁਆਂਢੀਆਂ ਦਾ ਸਾਹ ਉੱਤੇ ਦਾ ਉੱਤੇ, ਥੱਲੇ ਦਾ ਥੱਲੇ। ਔਰ ਅੱਜ ਜਿਵੇਂ ਟੋਰਾਂਟੋ ਤੋਂ ਪਿਛਲੇ ਲਗਭਗ 25 ਸਾਲ ਤੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਮੇਰਾ ਆਲਮੋਸਟ 1 ਘੰਟੇ ਦਾ ਟਾਕ ਸ਼ੋਅ ਹੁੰਦਾ। ਅੱਜ ਦੀ ਗੱਲਬਾਤ ਦਾ ਪਹਿਲਾ ਵਿਸ਼ਾ ਵੀ ਇਹੀ ਸੀ। ਔਰ ਮੈਂ ਕਿਹਾ ਵੀ ਮੈਂ ਦਿਨੇ ਵੀ ਰਾਤ ਵੀ ਸੁਪਨੇ ਵੀ ਜਦੋਂ ਇਹ ਅਫਗਾਨਿਸਤਾਨ ਔਰ ਦੂਸਰਾ, ਤੇ ਮੈਨੂੰ ਇੱਕ ਗੱਲ ਦਾ ਅਫਸੋਸ ਵੀ ਹੁੰਦਾ ਕਿ ਸਾਡੇ ਗੁਆਂਢ ਦੇ ਵਿੱਚ ਹੁਣ ਤੁਸੀਂ ਅੰਮ੍ਰਿਤਸਰ ਤੋਂ ਕਾਬਲ ਕਿੰਨੀ ਕੁ ਦੂਰ ਹੈ, ਅੰਮ੍ਰਿਤਸਰ ਤੋਂ ਦਰਾ ਖੈਬਰ ਕਿੰਨੀ ਕੁ ਦੂਰ ਹੈ। ਇਹ ਇੱਕ ਤਾਂ ਹੁੰਦਾ ਸਿਰਫ ਗੁਆਂਢ ਹੀ ਨਹੀਂ ਹੈ, ਇੰਨਾ ਨੇੜੇ ਗੁਆਂਢ ਹੈ ਕਿ ਜਿੱਥੇ ਜੇ ਉੱਥੋਂ ਜਿਹੜਾ ਉੱਚੀ ਆਵਾਜ਼ ਦਿੱਤੀ ਜਾਏ ਸ਼ਾਇਦ ਲਾਹੌਰ ਪਹੁੰਚ ਜਾਂਦੀ ਸੀ ਜਦੋਂ ਪ੍ਰਦੂਸ਼ਿਤ ਜਾਂ ਕਲਾਈਮੇਟ ਪੋਲਿਊਟਡ ਨਹੀਂ ਸੀ, ਤੇ ਲਾਹੌਰੋਂ ਅੱਗੇ ਕਿੰਨੀ ਕੁ ਦੂਰ ਹੈ। ਸੋ ਜਦੋਂ ਤੁਹਾਡੇ ਇਸ ਨੇਬਰਹੁੱਡ ਦੇ ਵਿੱਚ ਇਸ ਕਿਸਮ ਦੀਆਂ ਡਿਵੈਲਪਮੈਂਟ ਜਿਨ੍ਹਾਂ ਨੇ ਵੱਡੇ ਰੂਸ, ਹਾਲਾਂਕਿ ਰੂਸ ਦਾ ਕੋਈ ਡਾਇਰੈਕਟ ਬਾਰਡਰ ਨਹੀਂ ਲੱਗਦਾ ਹੈ ਅਫਗਾਨਿਸਤਾਨ ਦੇ ਨਾਲ, ਪਰ ਕਿਉਂਕਿ ਤਾਜ਼ਿਕਸਤਾਨ, ਉਜ਼ਬੇਕਿਸਤਾਨ ਔਰ ਇਹ ਸੈਂਟਰਲ ਏਸ਼ੀਆ ਦੇ ਜਿਹੜੇ ਰਿਪਬਲਿਕ ਨੇ ਇਹ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਔਰ ਉਹਨਾਂ ਦਾ ਫੀਅਰ ਹੈ ਕਿ ਵੀ ਇਹ ਜਿਹੜਾ ਸਪਿਲ ਓਵਰ ਹੈ ਅਲਟੀਮੇਟਲੀ ਇਹ ਸਾਨੂੰ ਵੀ ਇਫੈਕਟ ਕਰੇਗਾ। ਇਸੇ ਤਰ੍ਹਾਂ ਚਾਈਨਾ, ਇੱਕ ਪਾਸੇ ਚਾਈਨਾ ਨੇ ਅਮਰੀਕਾ ਨੂੰ ਸਿੱਧਾ ਵੰਗਾਰਿਆ ਹੋਇਆ ਹੈ, ਦੁਨੀਆ ਦੀ ਸੈਕੰਡ ਵੱਡੀ ਇਕਨੋਮੀ, $15 ਟ੍ਰਿਲੀਅਨ ਦੀ ਵੱਡੀ ਫੌਜ, ਸਾਈਬਰ ਦੇ ਲੈਵਲ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੱਥੇ ਪਹੁੰਚੇ ਹੋਏ ਨੇ। ਔਰ ਜੇ ਮੈਂ ਚਾਈਨਾ ਦੀ ਆਬਜ਼ਰਵੇਸ਼ਨ ਦੇਖਾਂ ਇਸ ਸਾਰੇ ਮੁੱਦੇ ਦੇ ਉੱਤੇ ਔਰ ਉਹਨਾਂ ਦੀ ਵਰੀ, ਤੇ ਸ਼ਾਇਦ ਉਹਨਾਂ ਨੂੰ ਜਦੋਂ ਇੰਡੀਆ ਦੇ ਨਾਲ ਉਹਨਾਂ ਦਾ ਕਨਫਲਿਕਟ ਹੋਇਆ ਜਾਂ ਹੋ ਰਿਹਾ ਤੇ ਉਹ ਇੰਨੀ ਕੁ ਉਹਨਾਂ 'ਚ ਤੁਹਾਨੂੰ ਐਂਗਜ਼ਾਇਟੀ ਨਜ਼ਰ ਨਹੀਂ ਆਏਗੀ ਜਿੰਨੀ ਅਫਗਾਨਿਸਤਾਨ ਦੇ ਇਸ਼ੂ ਨੂੰ ਲੈ ਕੇ ਹੈ। ਹਾਲਾਂਕਿ ਉਹਨਾਂ ਦਾ 70-80 ਕਿਲੋਮੀਟਰ ਬਾਰਡਰ ਹੀ ਲੱਗਦਾ ਹੈ ਉਹਨਾਂ ਦੇ ਸਿੰਕਿਆਂਗ ਪ੍ਰੋਵਿੰਸ ਦੇ ਨਾਲ ਅਫਗਾਨਿਸਤਾਨ ਦੇ, ਲੇਕਿਨ ਇਹੀ ਨਹੀਂ ਕਿ ਵੀ ਉਹ ਮੋਨੀਟਰ ਕਰ ਰਹੇ ਨੇ, ਉਹ ਉਹਨਾਂ ਦੀ ਪੂਰੀ ਇਸ ਦੇ ਉੱਤੇ ਫਿਕਰ ਵੀ ਹੈ ਕਿ ਭਾਈ ਇਹ ਸਿਚੁਏਸ਼ਨ। ਔਰ ਅਸੀਂ ਗੱਲ ਕਰਾਂਗੇ ਕਿ ਹਾਲਾਂਕਿ ਤਾਲਿਬਾਨ ਨੇ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਵੀ ਅਸੀਂ ਚੀਨ ਨੂੰ ਇੱਕ ਦੋਸਤ ਮੁਲਕ ਸਮਝਦੇ ਹਾਂ,
ਅਸੀਂ ਕਿਸੇ ਤਰ੍ਹਾਂ ਵੀ ਜਿਹੜਾ ਸਿੰਗਕਿਆਂਗ ਦੇ ਵਿੱਚ ਜੋ ਦਹਿਸ਼ਤਗਰਦੀ ਹੈ ਉਹਨੂੰ ਜਿਹੜਾ ਹੈ ਉਹ ਬਿਲਕੁਲ ਐਂਡੋਰਸ ਨਹੀਂ ਕਰਦੇ ਔਰ ਅਸੀਂ ਚਾਈਨਾ ਦੀ ਇਨਵੈਸਟਮੈਂਟ ਵੀ ਔਰ ਉਹਨਾਂ ਦੀ ਇਨਪੁਟ ਵੀ, ਕਿਉਂਕਿ ਆਲਰੇਡੀ ਚਾਈਨਾ ਨੇ ਕਿਉਂਕਿ ਅਫਗਾਨਿਸਤਾਨ 'ਚ ਮਿਨਰਲਸ ਵੀ ਨੇ ਔਰ ਦੂਸਰੇ ਨੇ, ਔਰ ਚਾਈਨਾ ਦੀ ਆਲਰੇਡੀ ਉੱਥੇ ਹੈਵੀ ਇਨਵੈਸਟਮੈਂਟ ਹੈ। ਹੁਣ ਇਸੇ ਤਰ੍ਹਾਂ ਅਸੀਂ ਰਸ਼ੀਆ ਦਾ ਫਿਕਰ ਦੇਖਿਆ ਕਿ ਵੀ ਹਾਲਾਂਕਿ ਡਾਇਰੈਕਟ ਬਾਰਡਰ ਨਹੀਂ ਲੱਗਦਾ ਰਸ਼ੀਆ ਦਾ, ਉਹਦੀ ਕੀ ਫਿਕਰਮੰਦੀ ਹੈ। ਪਾਕਿਸਤਾਨ ਜਿਸ ਦੇ ਜਿਹੜਾ ਉਹ ਤਾਲਿਬਾਨ ਨਾਲ ਸੰਬੰਧ ਬੜੇ ਕਲੋਜ਼ ਵੀ ਰਹੇ ਨੇ, ਰਾਦਰ ਪੁਸ਼ਤਪਨਾਹੀ ਵਾਲੇ ਰਹੇ ਨੇ, ਇਹਦੇ ਬਾਵਜੂਦ ਲੇਕਿਨ ਜਿਹੜੀ ਸਿਚੁਏਸ਼ਨ ਜਿੰਨੀ ਤੇਜ਼ੀ ਨਾਲ ਅਨਫੋਲਡ ਹੋ ਰਹੀ ਹੈ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਚੀਜ਼ ਜਿਸ ਦਾ ਤੁਹਾਨੂੰ ਐਕਸਪੈਕਟੇਸ਼ਨ, ਕਿਉਂਕਿ ਜਿਹੜੇ ਈਵਨ ਕੰਜ਼ਰਵੇਟਿਵ ਕੈਲਕੂਲੇਸ਼ਨ ਵੀ ਸੀ, ਉਹ ਇਹ ਤਾਂ ਸਮਝਦੇ ਸੀ ਕਿ ਵੀ ਤਾਲਿਬਾਨ ਹੀ ਸਭ ਤੋਂ ਪਾਵਰਫੁਲ ਫੋਰਸ ਹੈ। ਔਰ ਜ਼ਾਹਰ ਹੈ ਕਿ ਜੇ ਅਮਰੀਕਾ ਨੇ ਫਰਵਰੀ 2020 'ਚ ਦੋਹਾ ਦੇ ਵਿੱਚ ਐਗਰੀਮੈਂਟ ਸਿਰਫ ਤਾਲਿਬਾਨ ਨਾਲ ਕੀਤਾ, ਹਾਲਾਂ ਉਸ ਐਗਰੀਮੈਂਟ ਦਾ ਹਿੱਸਾ ਸੀ ਕਿ ਉਹ ਅਫਗਾਨਿਸਤਾਨ ਗਵਰਨਮੈਂਟ ਅਸ਼ਰਫ ਗਨੀ ਦੀ ਔਰ ਉਹਨਾਂ ਨੂੰ ਫਰਦਰ ਜਿਹਨੂੰ ਇੰਟਰ ਅਫਗਾਨ ਡਾਇਲੋਗ ਕਿਹਾ ਗਿਆ ਉਹਦਾ ਹਿੱਸਾ ਬਣਾਏਗਾ। ਲੇਕਿਨ ਐਗਰੀਮੈਂਟ ਜਿਹੜਾ ਤਾਲਿਬਾਨ ਨਾਲ ਕੀਤਾ ਉਦੋਂ ਤੱਕ ਇਹ ਐਕਨੋਲੇਜ ਹੋ ਚੁੱਕਾ ਸੀ ਕਿ ਵੀ ਇਹੀ ਕੋਈ ਇੱਕ ਫੋਰਸ ਬਣ ਕੇ ਉੱਭਰੇ ਨੇ। ਲੇਕਿਨ ਜੇ ਤੁਸੀਂ ਉਹਨਾਂ ਦੀ ਡੈਮੋਗ੍ਰਾਫੀ ਦੇਖਦੇ ਹੋ ਜਾਂ ਦੂਜਾ ਪਸ਼ਤੂਨ ਜਿਹੜੇ ਕਬੀਲੇ, ਔਰ ਇਹਦੇ 'ਚ ਹੁਣ ਇਹ ਵੀ ਸਾਹਮਣੇ ਆਇਆ ਵੀ ਤਾਲਿਬਾਨ ਜਿਹੜੇ ਨੇ ਉਹਨਾਂ ਦੇ ਵਿੱਚ ਸਿਰਫ 75% ਪਸ਼ਤੂਨ ਨੇ, 25% ਦੂਸਰੇ ਵੀ ਨੇ, ਤਾਜ਼ਕ, ਉਜ਼ਬੈਕ, ਹਜ਼ਾਰੇ। ਜੇ ਇਵੇਂ ਨਾ ਹੁੰਦਾ, ਕਿਉਂਕਿ ਹੁਣ ਦੀਆਂ ਬਹੁਤ ਸਾਰੀਆਂ ਸਿਚੁਏਸ਼ਨਸ ਨੂੰ ਕੰਪੇਅਰ ਕੀਤਾ ਜਾ ਰਿਹਾ ਹੈ, ਜਦੋਂ ਸੋਵੀਅਤ ਯੂਨੀਅਨ ਨੇ ਵਿਦਡਰਾ ਕੀਤਾ 1999 'ਚ, ਫਿਰ ਅਗਲੇ 5 ਸਾਲ ਬੜੀ ਜਿਹੜੀ ਖੂਨਰੇਜ਼ੀ ਵਾਲੀ ਸਿਵਲ ਵਾਰ ਹੋਈ। 1996 ਦੇ ਵਿੱਚ ਤਾਲਿਬਾਨ ਨੇ ਟੇਕ ਓਵਰ ਕੀਤਾ ਕਾਬਲ ਨੂੰ, ਔਰ ਈਵਨ 1996 ਦੇ ਟੇਕ ਓਵਰ ਤੋਂ ਪਹਿਲਾਂ ਖਾਸ ਤੌਰ ਤੇ ਨਾਰਥ ਵਿੱਚ ਅਫਗਾਨਿਸਤਾਨ ਦੇ, ਕਿਉਂਕਿ ਤਾਜ਼ਕਿਸਤਾਨ ਦੇ ਨਾਲ ਲੱਗਦਾ ਉਹ ਬਾਰਡਰ ਹੈ, ਔਰ ਜਦੋਂ ਤੁਸੀਂ ਤਾਜ਼ਕਿਸਤਾਨ ਉਜ਼ਬੇਕਿਸਤਾਨ ਦੀ ਗੱਲ ਕਰਦੇ ਹੋ ਤੇ ਫਿਰ ਜ਼ਾਹਰ ਹੈ ਕਿ ਉੱਥੇ ਬੜਾ ਪਾਵਰਫੁਲ ਜਿਹੜਾ ਫਾਈਟਰ ਸੀ ਮਸੂਦ, ਜਿਹਨੇ ਕਾਫੀ ਜਿਹਨੂੰ ਲਾਇਨ ਆਫ ਪੰਚਸ਼ੀਲ ਕੇ ਕੀ ਵੈਲੀ ਦਾ ਨਾਂ ਸੀ, ਉਹਨੂੰ ਕਹਿੰਦੇ ਸੀ ਕਿ ਬਈ ਉਹ ਲੜਿਆ ਔਰ ਉੱਥੇ ਬਹੁਤ ਰੈਜ਼ਿਸਟੈਂਸ ਹੋਈ ਸੀਗੀ ਔਰ ਉੱਥੇ ਬਹੁਤ। ਲੇਕਿਨ ਉਹੀ ਜਿਹੜਾ ਮਸੂਦ ਹੈ ਉਹਨੂੰ 9/11 ਤੋਂ ਠੀਕ 1-2 ਦਿਨ ਪਹਿਲਾਂ ਇੱਕ ਜਿਹੜਾ ਮੀਡੀਆ ਟੀਮ ਕੇ ਜੀ ਉਹਨੂੰ ਇੰਟਰਵਿਊ ਕਰਨਾ ਹੈ, ਉਹਦੇ 'ਚ ਉਹਨਾਂ ਨੇ ਫਿੱਟ ਕੀਤਾ ਹੋਇਆ ਸੀ ਬੌਂਬ ਜਾਂ ਦੂਜਾ, ਉਹਦੇ ਨਾਲ ਉਹ ਮਾਰਿਆ ਗਿਆ ਸੀ। ਲੇਕਿਨ ਇਸ ਵਾਰ ਜਿਸ ਤੇਜ਼ੀ ਨਾਲ ਤਾਲਿਬਾਨ ਨੇ ਨਾਰਥ ਨੂੰ ਜਿੱਤਿਆ, ਮਜ਼ਾਰੇ ਸ਼ਰੀਫ ਔਰ ਉਹ ਸਾਰਾ ਏਰੀਆ, ਉਹ ਤਾਂ ਬਿਲਕੁਲ, ਬਾਕੀ ਤਾਂ ਸਾਊਥ ਅਫਗਾਨਿਸਤਾਨ ਦੇ ਵਿੱਚ ਤਾਂ ਪਹਿਲਾਂ ਵੀ ਤਾਲਿਬਾਨ ਦਾ ਕੰਧਾਰ ਵਾਲਾ ਜਿਹੜਾ ਹਿੱਸਾ ਇੱਧਰ ਜਲਾਲਾਬਾਦ ਜਾਂ ਦੂਸਰੇ 'ਚ ਲੱਗਦਾ, ਇੱਥੇ ਉਹਨਾਂ ਦਾ ਪਹਿਲਾਂ ਤੋਂ ਹੀ ਹੋਲਡ ਰਿਹਾ, ਕਿਉਂਕਿ ਪਸ਼ਤੂਨ ਮੈਜੋਰਿਟੀ ਜ਼ਿਲ੍ਹੇ ਨੇ ਇਹਨਾਂ 'ਚ। ਲੇਕਿਨ ਜਿਵੇਂ ਉਹਨਾਂ ਨੇ ਨਾਰਥ ਲਿਆ, ਫਿਰ ਜਦੋਂ ਅਸੀਂ ਈਵਨ ਹੈਰਾਤ ਵੱਲ ਦੇਖਦੇ ਹਾਂ ਜਿੱਧਰ ਕਿ ਆ ਕੇ ਜਿਹੜਾ ਈਰਾਨ ਨਾਲ ਲੱਗਦਾ, ਉਹ ਵੀ ਹੁਣ ਜੇ ਮੁੱਖ ਦੀ ਗੱਲ ਕਰੀਏ, ਜਿਹੜੀ ਗੱਲ ਵਰੀ ਦੀ ਹੈ, ਔਰ ਅੱਜ ਜਦੋਂ ਕਿ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਦੁਸ਼ਾਨਬੇ ਜਿਹੜੀ ਇਸ ਦੀ ਜਿੱਥੇ ਕਿ ਇਹ ਮੀਟਿੰਗ ਚੱਲ ਰਹੀ ਹੈ, SCO ਜਿਹਦਾ ਬਰੀਫ ਨਾਂ ਹੈ, ਕਿਉਂਕਿ ਇਹ ਬੇਸਿਕਲੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਨੇ 8 ਮੁਲਕ ਨੇ, ਅਫਗਾਨਿਸਤਾਨ ਦਾ ਆਬਜ਼ਰਵਰ ਸਟੇਟਸ ਹੈ, ਉਹਦੇ 'ਚ ਉਹ ਸ਼ਮੂਲੀਅਤ ਕਰ ਰਹੇ। ਇਹਨਾਂ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਚੱਲ ਰਹੀ ਹੈ ਔਰ ਮੀਟਿੰਗ ਦੇ ਕੁਝ ਜਿਹੜੇ ਨੇ ਸਟੇਟਮੈਂਟਸ ਵੀ ਬਾਹਰ ਆਈਆਂ। ਇਹਨਾਂ ਦੇ ਵਿੱਚ ਜਿਹੜੇ 7 ਮੁਲਕ ਨੇ ਉਹਨਾਂ 'ਚ ਚੀਨ ਵੀ ਹੈ, ਰੂਸ ਵੀ ਹੈ, ਭਾਰਤ ਪਾਕਿਸਤਾਨ ਨੇ, ਔਰ ਇਹਦੇ ਨਾਲ ਉਜ਼ਬੇਕਿਸਤਾਨ, ਤਾਜ਼ਕਿਸਤਾਨ, ਕਿਰਗਿਸਤਾਨ ਔਰ ਜ਼ਾਹਰ ਹੈ ਚਾਈਨਾ, ਰਸ਼ੀਆ, ਇਹ ਨੇ। ਹੁਣ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਥੇ ਅਸੀਂ ਵਰੀ ਦੀ ਗੱਲ ਕੀਤੀ ਵੀ ਚੀਨ ਵੀ ਵਰੀਡ ਹੈ, ਰੂਸ ਵੀ ਵਰੀਡ ਹੈ, ਪਾਕਿਸਤਾਨ ਜਿਹਨੇ ਇਹ ਸਾਰੇ ਨੂੰ ਕੀਤਾ, ਪਾਕਿਸਤਾਨ ਦੀ ਵਰੀ ਵੀ ਸਮਝ ਆ। ਇੱਕ ਤਾਂ ਰੈਫਿਊਜੀ ਇਸ਼ੂ ਹੈ, ਕਿਉਂਕਿ ਜੇ ਸਿਵਲ ਵਾਰ ਹੁੰਦੀ ਹੈ ਤੇ ਸਪਿਲ ਓਵਰ ਹੈ, ਪਰ ਇੱਕ ਹੋਰ ਗੱਲ ਜਿਹਦੇ ਬਾਰੇ ਬਹੁਤ ਸਾਰੇ ਲੋਕ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਗੱਲ ਨਹੀਂ ਕਰਦੇ, ਈਵਨ ਜਿਹੜੀ ਹਕੂਮਤ ਤਾਲਿਬਾਨ ਦੀ 1996 ਤੋਂ ਜਿਹੜਾ 9/11 2001 ਤੱਕ ਰਹੀ, ਬਾਅਦ ਦੇ ਵਿੱਚ ਜਦੋਂ 9/11 ਹੋਇਆ ਔਰ ਅਮਰੀਕਾ ਨੇ ਫਿਰ ਦਸੰਬਰ ਤੱਕ ਪਹੁੰਚਦੇ ਆ ਸਾਰੇ ਕਲੈਪਸ ਹੋ ਗਿਆ ਕੰਮ। ਔਰ ਉਸ ਪੀਰੀਅਡ 'ਚ ਵੀ ਹੁਣ ਜਿਹੜਾ ਬਾਰਡਰ ਲਗਭਗ 2500 ਤੋਂ 3000 ਕਿਲੋਮੀਟਰ ਤੱਕ ਉਹ ਮੈਂ ਦੇਖਦਾ ਹਾਂ, ਵੇਰਿੰਗ ਕਿਤੇ 2800 ਕਿਲੋਮੀਟਰ ਹੈ ਜਦੋਂ ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਲੱਗਦਾ ਹੈ। ਇਸ ਬਾਰਡਰ ਨੂੰ ਡਿਊਰੈਂਟ ਲਾਈਨ ਕਿਹਾ ਜਾਂਦਾ ਹੈ। ਔਰ ਇਹ ਡਿਊਰੈਂਟ ਗੋਰਾ ਜਿਹਨੇ 1893 ਦੇ ਵਿੱਚ ਇਹ ਬਾਰਡਰ ਡਰਾ ਕੀਤਾ
ਔਰ ਇਹ ਡਿਊਰੈਂਟ ਲਾਈਨ ਵਾਲਾ ਬਾਰਡਰ ਆਲਮੋਸਟ ਉਹੀ ਹੈ ਜਿਹੜਾ ਸਿੱਖ ਐਮਪਾਇਰ ਦੇ ਵੇਲੇ ਸਰਕਾਰੇ ਖਾਲਸਾ ਜੀ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਿੱਖ ਜਰਨੈਲ ਹਰੀ ਸਿੰਘ ਨਲਵੇ ਨੇ ਜਿਨੇ ਇੰਡਸ ਕ੍ਰਾਸ ਕੀਤਾ ਦਰਿਆਏ ਸਿੰਧ ਔਰ ਦਰਾ ਖੈਬਰ ਜਮਰੌਦ ਤੱਕ ਜਿਹੜਾ ਜਮਰੌਦ ਦਾ ਕਿਲਾ ਹੈ ਇਹ ਹਰੀ ਸਿੰਘ ਨਲੂਏ ਨੇ ਬਣਾਇਆ ਔਰ ਉੱਥੇ ਹੁਣ ਵੀ ਸ਼ਹਾਦਤ ਵੀ ਉਹਨਾਂ ਦੀ ਉੱਥੇ ਹੀ ਹੋਈ ਔਰ 1837 ਦੇ ਵਿੱਚ ਉੱਥੇ ਉਹਨਾਂ ਦੀ ਸਮਾਧ ਵੀ ਬਣੀ ਹੋਈ ਹੈ ਔਰ ਉਹਨੂੰ ਖੋਲ ਦਿੱਤਾ ਗਿਆ ਹੈ ਔਰ ਬੇਸ਼ੱਕ ਉਹ ਜਿਹੜਾ ਜਮਰੌਦ ਦਾ ਕਿਲਾ ਪਾਕਿਸਤਾਨੀ ਫੌਜ ਕੋਲ ਹੈ ਸੈਂਸਿਟਿਵ ਹੈ ਏਰੀਆ ਲੇਕਿਨ ਘੱਟੋ ਘੱਟ ਉਹਨਾਂ ਨੇ ਉਹ ਸਾਰੀਆਂ ਯਾਦਾਂ ਕਾਇਮ ਰੱਖੀਆਂ ਹੋਈਆਂ ਨੇ ਔਰ ਈਵਨ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਇੱਕ ਤੋਂ ਬਾਅਦ ਇੱਕ ਹੈਰੀਟੇਜ ਈਵਨ ਜੇ ਇਸ ਗੱਲ ਦਾ ਧਿਆਨ ਰਹੇ ਕਿ ਖੈਬਰ ਪਖਤੂਨਖਵਾ ਦੇ ਜ਼ਿਲ੍ਹੇ ਉਹ ਜਿਹੜਾ ਹੈ ਉਹ ਹਰੀਪੁਰ ਹੋਏ ਹਰੀਪੁਰ ਜਨਰਲ ਹਰੀ ਸਿੰਘ ਦੇ ਨਾਂ ਤੇ ਹੈ ਔਰ ਇਸ ਗੱਲ ਦਾ ਧਿਆਨ ਰਹੇ ਕਿ ਪੰਜਾ ਸਾਹਿਬ ਜਿਹੜਾ ਕਿ ਜ਼ਾਹਰ ਹੈ ਉਸ ਖਿੱਤੇ ਦੇ ਵਿੱਚ ਹੀ ਪੈਂਦਾ ਹੈ ਹਸਨ ਅਬਦਾਲ ਉਸ ਦੀ ਤਾਮੀਰ ਵੀ ਹਰੀ ਸਿੰਘ ਨਲੂਏ ਦੇ ਵੇੜੇ 'ਚ ਹੀ ਹੋਈ ਬਾਅਦ 'ਚ ਉਹਦੀ ਜਿਹੜੀ ਹੈ ਉਹ ਐਕਸਟੈਂਡ ਤਾਂ ਹੁੰਦਾ ਰਿਹਾ ਹੁਣ ਇਹ ਉਹੀ ਪੀਰੀਅਡ ਹੈ ਜਦੋਂ ਇੰਡਸ ਕ੍ਰਾਸ ਕਰਕੇ ਜਿਹੜਾ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ ਦਾ ਇਲਾਕਾ ਹੈ ਔਰ ਜਿਹਦੇ 'ਚ ਫਿਰ 72 ਕਿਲੇ ਲਗਭਗ ਬਣਾਏ ਇਹ ਅਫਗਾਨਿਸਤਾਨ ਦਾ ਹਿੱਸਾ ਹੀ ਸੀ ਬੇਸ਼ੱਕ ਅਫਗਾਨਿਸਤਾਨ ਦੀ ਅੱਜ ਦੀ ਟੈਰੀਟਰੀ ਜਾਂ ਬਾਰਡਰ ਤਾਂ ਲੇਟਰ ਔਨ ਮਾਰਕ ਹੁੰਦਾ ਅੰਗਰੇਜ਼ਾਂ ਨੇ ਕੀਤਾ ਲੇਕਿਨ ਕਦੇ ਵੀ ਉਹਨਾਂ ਦੇ ਲਈ ਕਾਬਲ ਕੈਪੀਟਲ ਔਰ ਪਿਸ਼ਾਵਰ ਜਿਨ੍ਹਾਂ ਨੂੰ ਸਿੱਖ ਰਾਜ ਵੇਲੇ ਪਿਸ਼ੌਰ ਕਿਹਾ ਜਾਣ ਲੱਗਾ ਇਹ ਸਬ ਕੈਪੀਟਲ ਸੀ ਉਹਨਾਂ ਦੀ ਜੀ ਹੁਣ ਉਹਦੇ ਹੀ ਜਦੋਂ ਕਿ ਔਰ ਜਿਵੇਂ ਸ਼ਾਹ ਸ਼ੁਜਾ ਨੂੰ ਤਖਤ ਤੇ ਬਿਠਾਇਆ ਟ੍ਰਾਈਪਾਰਟਾਈਟ ਟ੍ਰੀਟੀ ਸਿੱਖ ਐਮਪਾਇਰ ਬ੍ਰਿਟਿਸ਼ ਔਰ ਸ਼ਾਹ ਸ਼ੁਜਾ ਜਿਹੜਾ ਕਿ ਕਾਬਲ ਦੇ ਤਖਤ ਦਾ ਵਾਰਿਸ ਸੀ ਲੇਕਿਨ ਇਸ ਸਾਰੇ ਚੋਂ ਇੱਕ ਗੱਲ ਕਲੀਅਰ ਹੋਈ ਅੰਗਰੇਜ਼ਾਂ ਦੇ ਨਾਲ ਵੀ ਉਹਨਾਂ ਦੀ ਪਹਿਲਾਂ ਮੈਸੈਕਰ ਆਫ ਕਾਬਲ 1841-42 ਚ ਹੁੰਦਾ ਫਿਰ 1870 ਚ ਵੀ ਇਹ ਅਫਗਾਨ ਅੰਗਰੇਜ਼ ਜੰਗਾਂ ਹੁੰਦੀਆਂ ਨੇ ਤੇ 1883 ਤੱਕ ਪਹੁੰਚਦੇ ਹਾਂ ਅਸੀਂ ਉਸੇ ਹੀ ਖਿੱਤੇ ਦੇ ਵਿੱਚ ਸਾਰਾਗੜੀ ਦੀ ਲੜਾਈ ਦੀ ਵੀ ਗੱਲ ਦੇਖਦੇ ਹਾਂ ਜਦੋਂ ਅਸੀਂ ਸਾਰਾਗੜੀ ਦੇ ਸ਼ਹੀਦਾਂ ਦੀ ਗੱਲ ਕਰਦੇ ਲੇਕਿਨ 1893 ਦੇ ਵਿੱਚ ਡਿਊਰੈਂਟ ਲਾਈਨ ਨੂੰ ਹੀ ਫਾਈਨਲੀ ਅੰਗਰੇਜ਼ਾਂ ਔਰ ਅਫਗਾਨਿਸਤਾਨ ਦੀ ਹਕੂਮਤ ਜਿਹੜੀ ਮੋਰ ਔਰ ਲੈਸ ਐਜ਼ ਏ ਅਫਗਾਨਿਸਤਾਨ ਨੂੰ ਬਫਰ ਸਟੇਟ ਦੇ ਤੌਰ ਤੇ ਅੰਗਰੇਜ਼ ਦੇਖਦੇ ਸੀ ਤਾਂ ਕਿ ਰਸ਼ੀਅਨ ਐਡਵਾਂਸਮੈਂਟ ਇੱਧਰ ਨਾ ਹੋਏ ਉਸ ਬਾਰਡਰ ਨੂੰ ਤਸੱਵਰ ਕਰ ਲਿਆ ਗਿਆ ਲੇਕਿਨ ਅੱਜ ਤੱਕ ਵੀ ਔਰ ਜੋ ਮੈਂ ਕਿਹਾ ਵੀ ਜਿਹੜੀ ਤਾਲਿਬਾਨ ਸਿੱਧੇ ਤੌਰ ਤੇ ਪਾਕਿਸਤਾਨ ਦੀ ਪੁਸ਼ਤਪਨਾਹ ਥੱਲੇ ਜਿਹੜੇ ਨੇ ਉਹ ਕਾਬਜ਼ ਹੋਏ 1996 ਚ ਉਹਨਾਂ ਨੇ ਵੀ ਡਿਊਰੈਂਟ ਲਾਈਨ ਨੂੰ ਅਫਗਾਨਿਸਤਾਨ ਔਰ ਪਾਕਿਸਤਾਨ ਦਾ ਬਾਰਡਰ ਨਹੀਂ ਸੀ ਮੰਨਿਆ ਸੋ ਜ਼ਾਹਰ ਹੈ ਉਹਨਾਂ ਦੇ ਲਈ ਔਰ ਉਦੋਂ ਤਾਂ ਅਜੇ ਕਾਫੀ ਡਿਪੈਂਡੈਂਸੀ ਸੀ ਹੁਣ ਜਿਸ ਅੰਦਾਜ਼ ਦੇ ਵਿੱਚ ਤਾਲਿਬਾਨ ਨੇ ਹਾਲਾਂ ਇਹ ਉਹਨੇ ਜੈ ਸ਼ੰਕਰ ਨੇ ਵੀ ਮੀਟਿੰਗ 'ਚ ਕਿਹਾ ਉਹਦੀ ਇੱਕ ਕੋਟ ਅੱਜ ਹੋ ਰਿਹਾ ਕਿ ਫਿਊਚਰ ਆਫ ਅਫਗਾਨਿਸਤਾਨ ਕੈਨ ਨਾਟ ਬੀ ਇਟਸ ਪਾਸਟ ਕਿ ਜੀ ਇਹ ਪਾਸਟ ਵਾਲਿਆ ਦੁਹਰਾ ਨਾ ਹੋਏ ਔਰ ਉਹਨੇ 3 ਪੁਆਇੰਟ ਫਾਰਮੂਲਾ ਦਿੱਤਾ ਹੈ ਕਿ ਜੇ ਇਹ ਹੋਏਗਾ 3 ਪੁਆਇੰਟਸ ਦੇ ਥੱਲੇ ਫਿਰ ਜਿਹੜੀ ਵੀ ਇਹਨਾਂ ਦੀ ਹਕੂਮਤ ਹੋਏਗੀ ਉਹਨੂੰ ਅਸੀਂ ਰੈਕਗਨਾਈਜ਼ ਕਰਾਂਗੇ ਅਦਰਵਾਈਜ਼ ਜਿਹੜਾ ਇਹ ਉਹਨੇ ਕਿਹਾ ਕਿ ਇਸ ਗੱਲ ਦੀ ਫਿਰ ਆਸ ਨਾ ਰੱਖੀ ਜਾਏ ਕਿ ਜਿਹੜਾ ਜੇ ਤਾਕਤ ਨਾਲ ਕੈਪਚਰ ਹੋਏਗਾ ਤੇ ਉਹਨੂੰ ਅਸੀਂ ਰੈਕਗਨਾਈਜ਼ ਕਰੀਏ ਔਰ 3 ਪੁਆਇੰਟਸ ਦੇ ਵਿੱਚ ਜਿਹੜਾ ਇਹਦਾ ਜੈ ਸ਼ੰਕਰ ਦਾ ਕਹਿਣਾ ਕਿ ਇਹ ਰੋਡ ਮੈਪ ਉਹਨੇ ਕਿਹਾ ਜੀ ਕਿ ਇਹ ਰੋਡ ਮੈਪ ਹੈ ਪਹਿਲਾ ਸੈਸੇਸ਼ਨ ਆਫ ਵਾਇਲੈਂਸ ਐਂਡ ਟੈਰਰਿਸਟ ਐਕਟਸ ਕਿ ਤਾਲਿਬਾਨ ਜਿਹੜੇ ਨੇ ਉਹ ਕੋਈ ਵੀ ਦਹਿਸ਼ਤਗਰਦੀ ਦੇ ਹਮਲੇ ਔਰ ਦੂਜੇ ਉਹ ਬੰਦ ਕਰ ਦੇਣ ਫਿਰ ਨਾਲ ਜਿਹੜਾ ਸੈਟਲਮੈਂਟ ਆਫ ਕਨਫਲਿਕਟ ਥਰੂ ਪੋਲੀਟੀਕਲ ਡਾਇਲੋਗ ਜ਼ਾਹਰ ਹੈ ਅਸ਼ਰਫ ਗਨੀ ਔਰ ਦੂਸਰੇ ਜਿਹੜੀਆਂ ਕੋਈ ਵੀ ਧਿਰ ਨਵੀਂ ਆ ਜਾਏ ਵਾਰਲॉर्ड ਵੀ ਉੱਥੇ ਬੜੇ ਨੇ ਬੜੀ ਕੰਪਲੈਕਸ ਸਿਚੁਏਸ਼ਨ ਹੈ ਡਾਇਲੋਗ ਹੋਏ ਔਰ ਤੀਸਰਾ ਨੇਬਰਿੰਗ ਕੰਟਰੀਜ਼ ਆਰ ਨਾਟ ਥ੍ਰੈਟਨਡ ਬਾਈ ਟੈਰਰਿਜ਼ਮ ਸੈਪਰੇਟਿਜ਼ਮ ਐਂਡ ਐਕਸਟ੍ਰੀਮਿਜ਼ਮ ਹੁਣ ਇਹ ਜੇ ਇੰਡੀਆ ਦੀ ਹਿਪੋਕ੍ਰੇਸੀ ਕਹਿਣਾ ਹੋਏ ਕਿ ਜਿਹੜਾ ਖੁਦ ਮੰਬਾ ਹੈ ਫਾਊਂਟੇਨ ਹੈਡ ਹੈ ਟੈਰਰਿਜ਼ਮ ਦਾ ਜਿੱਥੇ ਖੁਦ ਹਿੰਦੂਤਵਾ ਵਰਗੀ ਜਿਹੜੀ ਐਕਸਟ੍ਰੀਮਿਸਟ ਆਈਡੀਓਲੋਜੀ ਇਸ ਵੇਲੇ ਪਨਪ ਰਹੀ ਹੈ ਮੋਦੀ ਦੇ ਥੱਲੇ ਔਰ ਜਿਨ੍ਹਾਂ ਨੇ ਉਸ ਸਾਰੀ ਖਿੱਤੇ ਦੇ ਵਿੱਚ ਸੈਪਰੇਟਿਜ਼ਮ ਨੂੰ ਖੜਾ ਕੀਤਾ ਹੈ ਬਲੋਚ ਲਿਬਰੇਸ਼ਨ ਆਰਮੀ ਕੌਣ ਹੈ ਜੀ ਇਹਨਾਂ ਦੀ ਖੜੀ ਕੀਤੀ ਹੋਈ ਆ ਤਹਿਰੀਕੇ ਤਾਲਿਬਾਨ ਜੇ ਪਾਕਿਸਤਾਨ ਚੈਪਟਰ ਇਹ ਕਿਨੇ ਖੜਾ ਕੀਤਾ ਹੋਇਆ 5000 ਕਬੀਲੇ 5000 ਗੁਰੀਲੇ ਉੱਥੇ ਕਿਨੇ ਬਿਠਾਏ ਹੋਏ ਨੇ 40 ਤੋਂ ਜ਼ਿਆਦਾ ਕੌਂਸੂਲੇਟ ਅਫਗਾਨਿਸਤਾਨ 'ਚ ਖੋਲ ਕੇ ਜਿੱਥੇ ਹੈ ਹੀ ਕੁਝ ਨਹੀਂ ਹੈ ਇਹ ਕੀ ਕਰ ਰਹੇ ਸੀ ਦਹਿਸ਼ਤ ਕਿਉਂਕਿ ਬਾਕੀ ਤਾਂ ਫਿਕਰਮੰਦੀ ਸਮਝ ਆ ਸਕਦੀ ਹੈ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਦਾ ਵੀ ਰੀਜ਼ਨ ਇਹ ਹੈ ਕਿ ਅਫਗਾਨਿਸਤਾਨ ਦੀ ਆਪਣੀ ਪੋਪੂਲੇਸ਼ਨ ਦੇ ਵਿੱਚ ਵੀ
10 ਜਾਂ 15% ਆਬਾਦੀ ਤਾਜ਼ਕਾਂ ਦੀ ਹੈ ਔਰ ਉਹ ਸਪਿਲ ਓਵਰ ਆਲਰੇਡੀ ਜਦੋਂ ਇਹਨਾਂ ਨੇ ਉਹ ਨਾਰਥ ਦਾ ਬਾਰਡਰ ਲਿਆ ਤਾਲਿਬਾਨ ਨੇ ਤੇ 1000 ਦੇ ਕਰੀਬ ਜਿਹੜੇ ਅਫਗਾਨ ਸੋਲਜਰ ਨੇ ਭੱਜ ਕੇ ਤਾਜ਼ਕਿਸਤਾਨ 'ਚ ਜਾ ਵੜੇ। ਹੁਣ ਰਸ਼ੀਅਨ ਆਰਮੀ ਤਾਜ਼ਕਿਸਤਾਨ 'ਚ ਆ ਕੇ ਬੈਠੀ ਹੈ ਕਿਉਂਕਿ ਰਸ਼ੀਆ ਦੇ ਉੱਥੇ ਆਰਮੀ ਬੇਸ ਵੀ ਹੈ ਔਰ ਪ੍ਰੋਟੈਕਸ਼ਨ ਵੀ ਹੈ ਉਹਨਾਂ ਦੀ। ਇਸੇ ਤਰ੍ਹਾਂ ਜੇ ਅਸੀਂ ਉਜ਼ਬੇਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਨੂੰ ਤਾਲਿਬਾਨ ਦੇ ਡਿਜ਼ਾਈਨ ਕਿੱਧਰ ਨੂੰ ਜਾਣਗੇ ਇਹ ਕੋਈ ਪਤਾ ਨਹੀਂ ਹੈ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੇ ਉਜ਼ਬੇਕਿਸਤਾਨ ਦੇ ਵਿੱਚ ਜੇ ਅਸੀਂ ਬਲਖ ਦੀ ਗੱਲ ਕਰਦੇ ਹਾਂ ਜਾਂ ਅਸੀਂ ਉੱਥੋਂ ਦੇ ਸਮਰਕੰਦ ਦੀ ਗੱਲ ਕਰਦੇ ਹਾਂ, ਇਹ ਸਾਰੇ ਉਹੀ ਪੀਰੀਅਡ ਜੇ ਬਾਬਰ ਹੈ, ਬਾਬਰ ਬੇਸ਼ੱਕ ਉਜ਼ਬੇਕ ਸੀ ਪਰ ਇਹਨਾਂ ਦੇ ਰਿਸ਼ਤੇ ਜਾ ਕੇ ਤੁਰਕਾਂ ਨਾਲ ਜੁੜਦੇ ਨੇ, ਟਰਕੀ ਜਾਂ ਉਸ ਸਾਰੇ ਖਾਨਦਾਨ ਨਾਲ ਚੰਗੇਜ਼ ਖਾਨ ਦੇ, ਤੇ ਇਹ ਸਾਰੇ ਹੈਂਡਸ ਚੇਂਜ ਕਰਦੇ ਰਹੇ ਨੇ। ਹੈਰਾਤ ਹੈ ਇੱਧਰ ਵੀ ਸੀ, ਖੁਰਾਸਾਨ ਪ੍ਰੋਵਿੰਸ ਸੀ, ਹੁਣ ਹੈਰਾਤ ਜਿਹੜਾ ਹੈ ਉਹ ਉਸ ਪਾਸੇ ਜੇ ਲੱਗਦਾ ਉਹਦਾ ਹਿੱਸਾ ਹੈ ਕਿ ਉੱਥੇ ਸ਼ੀਆ ਪਾਪੂਲੇਸ਼ਨ। ਸੋ ਕੁੱਲ ਮਿਲਾ ਕੇ ਇਹ ਸਾਰੇ ਜਿੰਨੇ ਸੈਂਟਰਲ ਏਸ਼ੀਆ ਰਿਪਬਲਿਕਸ ਤੋਂ ਲੈ ਕੇ ਖੈਬਰ ਪਖਤੂਨਖਵਾ ਤੱਕ ਪਹੁੰਚਦੇ ਆ, ਇੰਨੇ ਕੁ ਕਬੀਲੇ ਨੇ, ਇਹਨਾਂ ਦੀਆਂ ਸਾਂਝਾਂ ਵੀ ਨੇ, ਇਹਨਾਂ ਦੀਆਂ ਲੜਾਈਆਂ ਵੀ ਨੇ, ਇਹਨਾਂ ਦੇ ਕਲੇਮ ਕਾਊਂਟਰ ਕਲੇਮ ਵੀ ਨੇ। ਹਾਲਾਂਕਿ ਸਾਰੇ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ, ਉੱਥੇ ਕੋਈ ਉਹ ਰੌਲਾ ਕੋਈ ਮਜ਼ਹਬੀ ਤਾਂ ਨਹੀਂ ਹੈ, ਲੇਕਿਨ ਸਰਟਨਲੀ ਇਹ ਜਿਹੜਾ ਸਾਰਾ ਖਿੱਤਾ ਜਦੋਂ ਅਸੀਂ ਦੇਖਦੇ ਹਾਂ, ਹੁਣ ਇੰਡੀਆ ਦਾ ਫਿਕਰ ਇਹ ਹੈ ਵੀ ਇੰਡੀਆ ਦੀ ਬਹੁਤ ਹੈਵੀ ਇਨਵੈਸਟਮੈਂਟ ਸੀ। ਇਹੀ ਨਹੀਂ ਵੀ ਉਹਨਾਂ ਨੇ $3 ਬਿਲੀਅਨ ਜਿਹੜਾ ਉੱਥੇ ਇਨਵੈਸਟ ਹੀ, ਪਾਰਲੀਮੈਂਟ ਬਿਲਡਿੰਗ ਬਣਾਤੀ, ਕਾਬਲ ਦਰਿਆ ਤੇ ਡੈਮ ਬਣਾਉਣ ਤੱਕ ਗਏ, ਹੋਰ ਜਿਹੜਾ ਕੀਤਾ। ਸਭ ਤੋਂ ਵੱਡੀ ਇਹਨਾਂ ਦੀ ਇਨਵੈਸਟਮੈਂਟ ਦਹਿਸ਼ਤਗਰਦੀ ਤਾਂ ਕਿ ਪਾਕਿਸਤਾਨ ਨੂੰ ਅਨਸਟੇਬਲ ਕਰਨੇ। ਸੋ ਇਹ ਇਹਨਾਂ ਦੀ ਫਿਕਰਮੰਦੀ ਦਾ ਬਾਇਸ ਹੈ। ਪਰ ਜਿਹੜੀ ਗੱਲ ਮੈਂ ਅੱਜ ਦੀ ਆਵਾਜ਼ ਦੇ ਹਵਾਲੇ ਨਾਲ ਮੈਂ ਕਰ ਰਿਹਾ ਸੀ, ਮੈਂ ਕਹੀ ਕਿ ਜੀ ਜਿਨ੍ਹਾਂ ਨੇ ਸਿੱਖਾਂ ਨੇ ਡਰਾ ਕੀਤਾ ਹੋਇਆ ਬਾਰਡਰ ਉਸ ਵੇਲੇ ਦੇ ਅਫਗਾਨਿਸਤਾਨ ਨਾਲ, ਜਿਹੜੀ ਡਿਊਰੈਂਟ ਲਾਈਨ ਬਾਅਦ ਦੇ ਵਿੱਚ ਬਣਦਾ, ਸਾਡੀ ਕੌਮ ਸੁੱਤੀ ਪਈ ਹੈ ਵੀ ਸਾਡੇ ਗੁਆਂਢ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਇਹ ਕਿੱਧਰ ਨੂੰ ਸਪਿਲ ਓਵਰ ਹੋਏਗਾ। ਉਹਨੂੰ ਲੈ ਕੇ ਨੇਬਰਿੰਗ ਕੰਟਰੀਜ਼ ਵੀ, ਅਮਰੀਕਾ ਦੀ ਫਿਕਰਮੰਦੀ ਤੁਸੀਂ ਦੇਖੋ ਕਿ ਕੱਲਾ ਇਹੀ ਨਹੀਂ, ਅੱਜ ਪ੍ਰੈਜ਼ੀਡੈਂਟ ਬੁਸ਼ ਜੂਨੀਅਰ ਬੁਸ਼ ਨੇ ਕਿਹਾ ਜੀ ਇਹ ਇਹਨਾਂ ਨੇ ਗਲਤੀ ਕੀਤੀ ਹੈ, ਜਿਸ ਕਿਸਮ ਦਾ ਇਹ ਤੇਜ਼ੀ ਨਾਲ ਕੱਢਿਆ ਹੈ ਇਹ ਨੁਕਸਾਨਦੇਹ ਹੈ। ਹਾਲਾਂ ਬਾਈਡਨ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਕੇ ਜਿਨ੍ਹਾਂ ਨੇ ਤਾਵਨ ਕੀਤਾ ਉੱਥੇ ਸਾਡੇ ਨਾਲ, ਉਹਨਾਂ ਨੂੰ ਅਸੀਂ ਅਮਰੀਕਾ 'ਚ ਫੌਰਨ ਸੱਦ ਰਹੇ ਹਾਂ, ਬੁਲਾ ਰਹੇ ਹਾਂ। ਲੇਕਿਨ ਇਹ ਥਾਵਾਂ, ਇਹ ਗੱਲਾਂ ਆਪਣੀ ਥਾਂ ਤੇ ਆਲਰੇਡੀ ਤਾਲਿਬਾਨ ਨੇ ਜਿਹੜਾ ਚਮਨ ਵਾਲੇ ਪਾਸਿਓਂ ਇਹਨਾਂ ਦਾ ਬਾਰਡਰ ਲੱਗਦਾ ਪਾਕਿਸਤਾਨ ਨਾਲ, ਔਰ ਇਹ ਸੋਸ਼ਲ ਮੀਡੀਆ ਤੇ ਵੀਡੀਓ ਹੈ ਉਹਨਾਂ ਦਾ ਚਿੱਟਾ ਝੰਡਾ ਜਿਹੜਾ ਹੈ ਉਹ ਲਹਿਰਾ ਰਿਹਾ, ਮਤਲਬ ਪਾਕਿਸਤਾਨ ਬਾਰਡਰ ਵੀ ਔਰ ਤਾਜ਼ਕਿਸਤਾਨ ਉਜ਼ਬੇਕਿਸਤਾਨ ਤਾਂ ਆਲਰੇਡੀ ਉਹਨਾਂ ਨੇ ਕੰਟਰੋਲ ਕਰ ਲਿਆ ਸੀ, ਇਰਾਨ ਬਾਰਡਰ। ਹੁਣ ਯਾਨੀ ਕਿ ਆਊਟਰ ਸਾਰੀਆਂ ਹੀ ਜਿਹੜੀਆਂ ਬਾਰਡਰਿੰਗ ਸਟੇਟਸ ਨੇ ਉਹਨਾਂ ਦੇ ਨਾਲ ਲੱਗਦੇ ਨੇਸ਼ਨ ਨੇ, ਉਹਨਾਂ ਤੇ ਉਹਨਾਂ ਦਾ ਕੰਟਰੋਲ ਹੈ। ਹਾਲਾਂ ਉਹਨਾਂ ਨੂੰ ਕੋਈ ਕਾਹਲੀ ਨਹੀਂ ਹੈ ਵੀ ਉਹਨਾਂ ਨੇ ਕਾਬਲ ਲੈਣਾ, ਕਿਉਂਕਿ ਇਸ ਵਾਰ ਇਹ ਠੀਕ ਹੈ ਕਿ ਉਹ ਇਸ ਗੱਲ ਲਈ ਫਿਕਰਮੰਦ ਵੀ ਨੇ ਕਿ ਉਹਨਾਂ ਨੂੰ ਰੈਕਗਨੀਸ਼ਨ ਮਿਲੇ ਤਾਲਿਬਾਨ ਨੂੰ। ਪਿਛਲੇ ਪੀਰੀਅਡ 'ਚ ਸਿਰਫ ਪਾਕਿਸਤਾਨ, ਸਾਊਦੀ ਅਰੇਬੀਆ ਔਰ UAE ਇਹਨਾਂ ਤਿੰਨਾਂ ਮੁਲਕਾਂ ਨੇ ਰੈਕਗਨਾਈਜ਼ ਕੀਤਾ ਸੀ। ਇਸ ਵਾਰ ਉਹ ਚਾਹੁੰਦੇ ਨੇ ਵੀ ਐਕਸੈਪਟੈਂਸ ਹੋਏ ਔਰ ਹੋਰ ਵੀ ਜਿਹੜੀ ਹੈ ਇਨਵੈਸਟਮੈਂਟ ਵੀ ਆਏ, ਨੇਸ਼ਨ ਬਿਲਟ ਵੀ ਹੋਏ। ਲੇਕਿਨ ਇਹ ਗੱਲ ਕੋਈ ਅਫਗਾਨਿਸਤਾਨ ਜਿਹੜਾ ਹੈ ਉਹ ਬਾਹਰਲੀ ਏਡ ਦੇ ਉੱਤੇ ਨਹੀਂ ਖੜਾ। ਇਸ ਗੱਲ ਦਾ ਧਿਆਨ ਰਹੇ ਵੀ ਦੁਨੀਆ ਦੇ ਵਿੱਚ 60% ਤੋਂ ਜ਼ਿਆਦਾ ਜਿਹੜੀ ਸਾਰੀ ਓਪੀਅਮ ਔਰ ਦੂਸਰੀਆਂ ਡਰੱਗ, ਕਰੈਕ ਕੋਕੇਨ, ਹੈਰੋਇਨ, ਉਹ ਉੱਥੋਂ ਹੀ ਓਰੀਜਿਨੇਟ ਹੁੰਦੀ ਹੈ। ਉੱਥੇ ਪੈਰਲਲ ਗਵਰਨਮੈਂਟ ਆਪਣੀ ਥਾਂ ਤੇ ਹੁੰਦੀ, ਪੈਰਲਲ ਵਾਰ ਲॉर्ड ਵੀ ਨੇ ਤੇ ਡਰੱਗ ਲॉर्ड ਵੀ ਨੇ। ਔਰ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਅਫਗਾਨਿਸਤਾਨ ਦੀ ਇਕਨੋਮੀ ਦਾ ਵੱਡਾ ਹਿੱਸਾ ਡਰੱਗ ਬਣੀ ਹੈ, ਔਰ ਜਿਹੜਾ ਉੱਥੋਂ ਨਿਕਲਦਾ ਫਿਰ ਉਹਦੀ ਅੱਗੋਂ 50% ਮਾਰਕੀਟ ਇਕੱਲੇ ਅਮਰੀਕਾ ਦੇ ਵਿੱਚ ਹੈ ਡਰੱਗਸ ਦੀ। ਈਵਨ ਤਾਜ਼ਕਿਸਤਾਨ ਜਿਹਦਾ 4 ਚੁਫੇਰਿਓਂ ਘਿਰਿਆ ਹੋਇਆ ਔਰ ਉਸ ਦਾ ਕੋਈ ਬਹੁਤੀ ਉਹਨਾਂ ਦੇ ਕੋਲ ਤੇਲ ਵੀ ਨਹੀਂ ਹੈ ਔਰ ਇਕਨੋਮਿਕਲੀ ਸਟਰੋਂਗ ਨਹੀਂ ਨੇ, ਪਰ ਉੱਥੇ ਵੀ ਜਿਹੜੀ ਇਕਨੋਮੀ ਹੈ ਪੈਰਲਲ ਉਹ ਡਰੱਗਸ ਦੇ ਉੱਤੇ। ਓਰੀਜਨ ਅਫਗਾਨਿਸਤਾਨ ਹੈ ਡਰੱਗਸ ਦਾ ਉੱਥੋਂ ਹੀ, ਕਿਉਂਕਿ ਉਹਦੇ ਰਾਹੀਂ ਯੂਰਪ ਤੱਕ ਪਹੁੰਚਣ ਲਈ ਉਹੀ ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਰਾਹ ਹੈ। ਤੇ ਇਧਰੋਂ ਜਿਹੜੀ ਜਿਹਨੂੰ ਗੋਲਡਨ ਟ੍ਰਾਇੰਗਲ ਕਹਿੰਦੇ ਸੀ ਨਾ, ਅਫਗਾਨਿਸਤਾਨ, ਈਰਾਨ, ਪਾਕਿਸਤਾਨ, ਇੱਥੋਂ ਨਿਕਲ ਕੇ ਵਾਇਆ ਇੰਡੀਆ ਔਰ ਦੂਸਰੇ ਜਿਹੜਾ ਉਹ ਬਾਕੀ ਮਾਰਕੀਟਸ ਨੇ। ਸਾਊਥ ਅਮਰੀਕਾ 'ਚ ਵੀ ਹੈ 30-35% ਡਰੱਗਸ ਉੱਥੋਂ ਆਉਂਦੀਆਂ, ਕੋਲੰਬੀਆ ਜਾਂ ਦੂਜੇ ਤੀਜੇ, ਬਟ ਮੇਨ ਜਿਹੜਾ ਓਰੀਜਨ ਉਹੀ ਹੈ। ਹੁਣ ਇਹਨਾਂ ਹਾਲਾਤਾਂ 'ਚ ਮੈਂ ਨਹੀਂ ਕਿਤੇ ਦੇਖਿਆ ਕਿ ਪੰਜਾਬ 'ਚੋਂ ਕਿਸੇ ਲੈਵਲ ਦੇ ਸਿੱਖ ਲੀਡਰ ਨੇ ਕੋਈ ਕੰਸਰਨ ਜ਼ਾਹਰ ਕੀਤਾ ਹੋਏ
क्योंकि ये भी एक हकीकत है कि ਜਿਹੜੇ ਨਵੇਂ ਕੋਈ ਲਿਬਰੇਟ ਲੋਕ ਹੁੰਦੇ ਨੇ, ਮੁਲਕ ਬਣਦੇ ਨੇ, ਉਹ ਵੀ ਟਰਮੋਇਲ ਚੋਂ ਹੀ ਨਿਕਲਦੇ ਨੇ ਜਦੋਂ ਅਨਸਟੇਬਿਲਿਟੀ ਹੁੰਦੀ ਹੈ। ਜੇ ਹਿਟਲਰ ਜਾਂ ਨਾਜ਼ੀ ਨਾ ਹੁੰਦੇ, ਬ੍ਰਿਟਿਸ਼ ਅੰਪਾਇਰ ਨੂੰ ਇੰਨਾ ਚੈਲੰਜ ਨਾ ਹੁੰਦਾ, ਜਦੋਂ ਕਿ ਇਹਦੇ ਬਾਵਜੂਦ ਕਿ ਉਹਨਾਂ ਨੇ ਫਾਈਨਲੀ ਜੰਗ ਜਿੱਤ ਲਈ और जर्मन और फाशिस्ट और हारे, पर इन्ने करजाई हो गए और इन्ना को उन्होंने सिस्टम टुट गया कि वो उन्होंने फिर होल्ड नहीं सी कर सकते टुगैदर। और अगले असी 10-12 साल देखते हैं भी 60 तो ज़्यादा नवे मुल्क बने। हुण ये ठीक है, तुसी ये तो नहीं कह सकते क्योंकि किसी भी स्थिति के उत्ते कोई गल कहनी हिटलर वर्गे दी एडमीरेशन तो दूर की गल, उन्होंने ही जिहड़ा अज भी तुसी ऑब्जैक्टिवली नहीं डिस्कस कर सकते। लेकिन ये कोई शक नहीं है कि उस चों ये जड़ा स्ट्रैंगल होल्ड सी यूरोपियन पावर्स का, ब्रिटिशर, फ्रेंच और ये सारे वो टुटिया। नवी न्यू कलोनीअल उस कलोनीअल मैप मेकिंग चो निकले एक नवे नेशन का संकल्प आया। हुण भी लड़ाई तो इकोनॉमी दी है, पावर दी है, किने किदा बेस रखना है। पर जे उस सारे चों साडी कौम जिहड़ी जिन्हें एक अपॉर्चुनिटी गवाई 47 दे विच असी तीसरी धिर सी, असी अपने कार्ड्स प्ले नहीं कीते ठीक। असी बिल्कुल एक दो तरह दे हिंदू कांग्रेस और मुस्लिम लीग दे विचाले साडे कोल जिहड़ी है वो उस नूं टर्न अराउंड करन दी ताकत सी, नैगोशिएशन दी भी सी। ब्रिटिश दे नाल असी उस मौके नूं गवाया। और अज भी जे असी देखिए कि जियो पोलिटिकली किस किस्म की सिचुएशन है, एक पासे जिहड़ा फीयर और जिहड़ा पाकिस्तान दे विच एक फीयर तो यही है, दूसरा पाकिस्तान एक डेमोक्रेटिक कंट्री है, उन्हां दी जमहूरीयत है, एक सिस्टम कमज़ोर है, करप्शन है, वो सारे चीज़ जिन्ने भी छड्ड के गए ने अंग्रेज़ और दूसरे इन्हां दे जिहड़ा वो है ही है कमजोरियां। लेकिन इहदे बावजूद एक सोसाइटी जिहदे च एजुकेशन, जिहदे च टुवर्ड्स प्रोग्रेस, और दूसरा दुनिया भर दे विच भी वड्डा डायस्पोरा कम्युनिटी पाकिस्तान दी है। हुण जे तालिबान दे पहले पीरीयड दा दौर है बीबियां दी एजुकेशन नूं लैके, माइनॉरिटीज़ दे राइट्स नूं लैके, ਜਾਂ ਅਦਰਵਾਈਜ਼ ਦੇਖਿਆ ਜਾਏ ਜਾਂ ਜਿਹਨੂੰ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਕਹਿੰਦੇ ਨੇ, ਜਿਹੜੀ ਉਹਨਾਂ ਦਾ ਆਫੀਸ਼ੀਅਲ ਨਾਂ ਹੈ, ਤੇ ਫਿਰ ਇੱਕ ਤਬਕਾ ਜਿਹਨੂੰ ਖਾਸ ਤੌਰ ਤੇ ਜਿਵੇਂ ਤਹਿਰੀਕੇ ਤਾਲਿਬਾਨ ਇੰਡੀਆ ਪੁਸ਼ ਕਰਦਾ ਹੈ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦਾ ਸਪਿਲ ਓਵਰ, ਸਾਰੇ ਸਿਸਟਮ ਨੂੰ ਵਧਾ ਕੇ ਇੱਕ ਦੇ ਵਿੱਚ ਲੈਣ ਦੀ ਗੱਲ। ਔਰ ਹੁਣ ਇੱਕ ਦੋ ਕਿਸ ਤੇ ਥਾਟ ਆਏ ਵੀ ਨੇ ਕਿ ਜੀ ਇਹ ਅਫਗਾਨਿਸਤਾਨ ਔਰ ਪਾਕਿਸਤਾਨ ਇੱਕੋ ਹੀ इस्लामिक एमिरेटस और इस्लामिक पाकिस्तान दे थले एक जिहड़ा है वो 2 नेशन कन्फेडरेशन बन जाए। सो मतलब ये है कि विद इन पाकिस्तान भी ये डिबेट जिहड़ी है ये चल रही है ऑलरेडी कि भी ये किस पासे नूं गल जा सकती है। हुण असीं एक पासे जे वाघा तो हुसैनी वाला तक देखते हैं, तो दूसरे पासे असीं जमुना पार देखते हैं। हिंदुत्वादी आइडियोलॉजी किस लैवल के उत्ते नफरत के उत्ते मबनी, माइनॉरिटीज़ नूं क्रश करन दी लाइन टोटली। और कल ही साडे एक वीर ने सानू एक वीडियो भी भेजी है, हालां उहदी तोगाड़िया दी, वो दस रहा है उन्हां दा विश्व हिंदू परिषद का कि भी की तुहाडे नुकते ने, किवें तुसीं हिंदू राष्ट्र बनाना है, किवें जिहड़ा इन्हां नूं। उन्हें कहा बस हुण और उहदे चों मैनूं फिर समझ आया कि 2 बच्चों वाले प्रोग्राम का मतलब, उन्हें कहा जी अज हिंदू मेजोरिटी च ने 80% ने, हुण असीं वो उपा कर दईए कि हमेशा मेजोरिटी च रहन। और दूसरा उन्हां दा ये है कि भी अपर लैवल तो लाल किले दे उत्ते साडा जिहड़ा वो भगवा तवाजा आ जाए और इस गल नूं कानूनी तौर ते कर दईए कि सारे मिनिस्टर, जज, DC, SP किते भी वो हिंदू होणगे। उन्हें कहा यही तरीका है जिहड़ा कि असीं हिंदुआं नूं सेव कर सकते। सो मतलब ये है भी एक पासे जे एक्सट्रीम एक विचारधारा वाले टेक ओवर करके कुछ इस किस्म के एजेंडे ते काम कर रहे हैं, दूसरे पासे वो कर रहे हैं, असी विचकार हैं। हुण यही साडी स्ट्रेंथ भी है ये साडी। और मैं समझदा भी जदों असी बफर स्टेट खालिस्तान की गल करते हैं कि भाई और इंडिया पाकिस्तान दोनों न्यूक्लीयर आर्म्ड, उधरों चाइना, और असी गल करांगे कि किवें चाइना दे नाल फिर मई 2 नूं उसे ही गलवान वैली दे विच गलवान रिवर है जिस ज़ाहिर है वैली रिवर दे नाल ही बनदी है,
ਕਿ ਕਿਵੇਂ ਉਹਨਾਂ ਨੇ ਫਿਰ ਕੁੱਟਿਆ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਭ ਤੋਂ ਜ਼ਿਆਦਾ ਤਾਕਤ ਰੱਖਦੇ ਹਾਂ ਮੈਨੂਵਰਿੰਗ। ਪਰ ਜੇ ਅਸੀਂ ਆਪਣੇ ਆਪ ਨੂੰ ਹਿੰਦੂ ਤਵੀਆਂ ਜਾਂ ਉਸੇ ਹੀ ਧਿਰ ਦੇ ਨਾਲ, ਇੰਡੀਆ ਦੇ ਨਾਲ ਹੀ ਬੰਨ੍ਹ ਕੇ ਰੱਖਣਾ ਹੈ ਕਿ ਕੋਈ ਸਿੱਖ ਆਵਾਜ਼ ਨਹੀਂ ਹੈ ਜਿਹੜੀ ਇਸ ਸਾਰੇ ਕੰਟੈਕਸਟ ਦੇ ਵਿੱਚ ਸਿੱਖ ਕੇਸ ਪ੍ਰੈਜ਼ੈਂਟ ਕਰੇ ਕਿ ਭਾਈ ਅਸੀਂ ਇੱਕ ਤੀਸਰੀ ਧਿਰ ਹੈ, ਅਸੀਂ ਇਸ ਖਿੱਤੇ ਦੇ ਵਿੱਚ ਅਮਨ ਅਮਾਨ, ਜੇ ਪਰਮਾਨੈਂਟ ਸਟੇਬਿਲਿਟੀ, ਪ੍ਰੋਸਪੈਰਿਟੀ ਔਰ ਦੂਸਰਾ ਹੋਣਾ ਤੇ ਸਿੱਖ ਫੈਕਟਰ ਨੂੰ ਕਾਊਂਟ ਕਰਨਾ ਪਏਗਾ। ਜੇ ਅਸੀਂ ਆਪਣੀ ਆਵਾਜ਼ ਦੇ ਕੇ ਇਹ ਠੀਕ ਹੈ ਕਿ ਭਾਈ ਸਾਡੇ ਕੋਲ ਮੁਲਕ ਨਹੀਂ ਹੈ, ਪਰ ਅਸੀਂ ਬੈਠੇ ਵੀ ਹੋਏ ਹਾਂ 60% ਦੀ ਉਸ ਬਾਰਡਰ ਦੇ ਉੱਤੇ। 150 ਪੌਣੇ 200 ਸਾਲ ਪਹਿਲਾਂ ਅਸੀਂ ਉਹ ਬਾਰਡਰ ਡਰਾ ਕੀਤਾ ਹੋਇਆ ਦੋਨਾਂ ਮੁਲਕਾਂ ਦੇ ਵਿਚਾਲੇ। ਔਰ ਅੱਜ ਵੀ ਜਿਹੜੀ ਡਾਇਸਪੋਰਾ ਸਿੱਖ ਕੌਮ ਔਰ ਦੂਸਰਾ ਸਾਡਾ ਉਹ ਫਾਦਰਲੈਂਡ ਵੀ ਹੈ, ਹੋਮਲੈਂਡ ਵੀ ਹੈ, ਇਧਰ ਵੀ ਦਰਿਆਏ ਜਮਨਾ ਤੋਂ ਵਾਘਾ ਤੱਕ, ਔਰ ਦੂਸਰੇ ਪਾਸੇ ਵੀ ਸਾਡਾ ਸਾਰਾ ਹੈਰੀਟੇਜ ਹੈ, ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡਾ ਸਾਰਾ ਹੈਰੀਟੇਜ ਹੈ। ਸੋ ਜਿਹੜੀਆਂ ਡਿਵੈਲਪਮੈਂਟਸ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹੋ, ਕਬੂਤਰ ਅੱਖਾਂ ਬੰਦ ਕਰੇ ਕਿ ਜੀ ਬਿੱਲੀ ਨੇ ਉਹਨੂੰ ਦੇਖਿਆ ਨਹੀਂ, ਇਵੇਂ ਨਹੀਂ ਹੁੰਦਾ। ਤੁਹਾਨੂੰ ਆਪਣੇ ਹੱਕਾਂ ਲਈ ਵੀ ਖਲੋਣਾ ਪੈਂਦਾ ਹੈ, ਆਪਣੀ ਕੇਸ ਦੀ ਵੀ ਐਡਵੋਕੇਸੀ ਕਰਨੀ ਪੈਂਦੀ ਹੈ। ਔਰ ਉਸ ਦੇ ਲਈ ਹੁਣ ਉੱਥੇ ਤਾਂ ਇੰਨੀ ਤੇਜ਼ੀ ਨਾਲ ਡਿਵੈਲਪਮੈਂਟਸ ਹੋ ਰਹੀਆਂ ਵੀ ਇਹ SCO ਜਿਹੜੀ ਸ਼ੰਘਾਈ ਕੋਆਪਰੇਸ਼ਨ ਗਰੁੱਪ ਦੀ ਹੋਈ ਹੈ, ਹੁਣ ਨੈਕਸਟ ਡੇ ਕੱਲ 40 ਦੇਸ਼ਾਂ ਦੀ ਮੀਟਿੰਗ ਤਾਸ਼ਕੰਦ ਦੇ ਵਿੱਚ ਹੈ, ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਸ਼ਾਮਲ ਹੋਣਗੇ ਔਰ ਦੂਸਰੇ ਵੀ, ਅਫਗਾਨਿਸਤਾਨ ਦੇ ਅਸ਼ਰਫ ਗਨੀ ਵੀ। ਔਰ ਇਹ ਸੈਂਟਰਲ ਐਂਡ ਸਾਊਥ ਏਸ਼ੀਆ ਕਨੈਕਟੀਵਿਟੀ, ਹੁਣ ਇੱਕ ਪਾਸੇ ਫਿਕਰ ਹੈ ਰੂਸ ਨੂੰ, ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਫਿਕਰ ਹੈ, ਇਧਰ ਕਨੈਕਟੀਵਿਟੀ ਦੀ ਗੱਲ ਹੈ। ਇੰਡੀਆ ਸਮਝਦਾ ਹੈ ਵੀ ਉਹਦਾ ਚਾਬਹਾਰ ਪੋਰਟ, ਅਫਗਾਨਿਸਤਾਨ ਈਰਾਨ ਕਨੈਕਸ਼ਨ ਬਣਿਆ ਰਹੇ, ਇਧਰ ਉਹਦੀ ਇਨਵੈਸਟਮੈਂਟ ਬਣੀ ਰਹੇ। ਸੋ ਇਹਨਾਂ ਸਾਰਿਆਂ 'ਚ ਇੰਡੀਆ ਤੋਂ ਤੁਸੀਂ ਇੰਨੀ ਅਗਰੈਸਿਵ ਉਹ ਲੱਗੇ ਹੋਏ ਨੇ ਔਰ ਉਹਨੂੰ ਡੀਰੇਲ ਵੀ ਕਰ ਰਹੇ ਨੇ, ਜਿੱਥੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਉਂਗਲ ਅੜ ਸਕਦੀ ਹੈ ਉੱਥੇ ਵੀ ਅੜਾ ਰਹੇ ਨੇ। ਜੇ ਇਸ ਸਾਰੇ 'ਚ ਕੋਈ ਸੁੱਤਾ ਹੋਇਆ ਹੈ ਤੇ ਸਿਰਫ ਮੈਂ ਕਿਸੇ ਵੀ ਸਿੱਖ ਆਗੂ ਦੀ, ਕਿਸੇ ਐਕਟਿਵਿਸਟ ਦੀ, ਕਿਸੇ ਤਨਜ਼ੀਮ ਦੀ ਇਸ ਦੇ ਉੱਤੇ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾਓ, ਦੂਸਰੇ ਤੇ ਚਲੇ ਜਾਓ, ਆਪਣੇ ਹੀ ਲੱਗੇ ਹੋਏ ਨੇ ਇੱਕ ਦੂਜੇ ਦੇ ਸਿਰ 'ਚ ਸਵਾਹ ਪਾਉਣ। ਸੋ ਇਵੇਂ ਜੇ ਸਰ ਕਪੂਰ ਸਿੰਘ ਦੇ ਇਹ ਲਫ਼ਜ਼ ਨੇ ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਫਿਰ ਸਮਾਂ ਇਹ ਨਹੀਂ ਦੇਖਦਾ ਵੀ ਤੁਸੀਂ ਬੜੇ ਨੋਬਲ ਹੋ, ਤੁਹਾਡੇ ਬੜੇ ਨੋਬਲ ਆਈਡੀਅਲ ਨੇ। ਇਹ ਕੋਈ ਇਕੱਲੀ ਨੋਬਿਲਿਟੀ ਜਿਹੜੀ ਹੈ ਉਹ ਤੁਹਾਨੂੰ ਹੈਵਨ 'ਚ ਨਹੀਂ ਪਹੁੰਚਾ ਦਿੰਦੀ, ਜਦੋਂ ਤੱਕ ਤੁਸੀਂ ਉਸ ਸਾਰੀ ਸਿਚੁਏਸ਼ਨ ਦੇ ਵਿੱਚ ਐਸਰਟ ਨਹੀਂ ਕਰਦੇ ਔਰ ਆਪਣੀ ਗੱਲ ਨੂੰ ਜਿਹੜੀ ਹੈ ਉਹ ਆਰਟੀਕੂਲੇਟ ਕਰਕੇ ਆਪਣੇ ਹੱਕਾਂ ਲਈ ਨਹੀਂ ਖਲੋਂਦੇ। ਤੇ ਜਿਹੜੀਆਂ ਕੌਮਾਂ ਫਿਰ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਉਹ ਰੁੜ ਜਾਂਦੀਆਂ ਨੇ ਇਤਿਹਾਸ ਦੇ ਕੱਟੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਾਥੀਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤਲਨ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।